ਮੈਡਮ ਟ੍ਰਾਂਸਫਰਾਂ ਤਾਂ ਨਹੀਂ ਹੋਣੀਆਂ, ਤੁਸੀਂ ਜੋਬ ਛੱਡ ਜਾਓ ਇੰਨੀ ਸੈਲਰੀ। ਕੌਣ ਕਹਿੰਦਾ ਕਿ ਜੋਬ ਛੱਡ ਜਾਓ? ਉਹਨਾਂ ਨੂੰ ਇਹ ਅਧਿਕਾਰ ਹੈ ਕਹਿਣ। ਹਾਂਜੀ ਡਾਇਰੈਕਟਰ ਸਾਹਿਬ ਵੀ ਸਾਨੂੰ ਕਹਿੰਦੇ, ਹੈਲਥ ਮਿਨਿਸਟਰ ਸਰ ਵੀ ਸਾਨੂੰ ਕਹਿੰਦੇ। ਮਿਨਿਸਟਰ ਸਾਹਿਬ ਬਲਵੀਰ ਸਿੰਘ ਉਹਨਾਂ ਨੇ ਤੁਹਾਨੂੰ ਕਿਹਾ ਵੀ ਜੋਬ ਛੱਡ? ਹਾਂਜੀ ਡਾਕਟਰ ਬਲਵੀਰ, ਅਸੀਂ ਜਲੰਧਰ ਇੱਥੇ ਸਪੋਰਟਸ ਕਲੱਬ ਜਦੋਂ ਉਦਘਾਟਨ ਕਰਨ ਆਏ ਸੀਗੇ ਆਮ ਆਦਮੀ ਕਲੀਨਿਕ ਦਾ, ਤਾਂ ਨਾਲ ਉਹਨਾਂ ਦੇ ਆਪਣੇ ਦਿੱਲੀ ਦੇ ਸੀਐਮ ਕੇਜਰੀਵਾਲ ਸਰ ਵੀ ਸੀਗੇ ਤੇ ਉਹਨਾਂ ਦੇ ਨਾਲ ਆਪਣੇ ਸੀਐਮ ਸਰ ਵੀ ਸੀਗੇ। ਤਾਂ ਸਾਡੇ ਤੋਂ ਐਗਜ਼ਾਮ ਵੀ ਲੈ ਗਏ, ਫਿਰ ਵੀ ਸਾਨੂੰ ਇਹ ਦਿਹਾੜੀਦਾਰ ਦੱਸ ਰਹੇ ਨੇ ਕਿ ਇਹਨਾਂ ਲਈ ਇਹ ਗੱਲ ਚੰਗੀ ਹੈ। ਪਰ ਸਾਨੂੰ ਤਾਂ ਐਂ ਲੱਗਦਾ ਹੁੰਦਾ ਕਿ ਅਸੀਂ ਦਿਹਾੜੀਦਾਰ ਬੰਦੇ ਆ। ਤੇ ਇੱਕ ਦਿਹਾੜੀ ਤੇ ਰੱਖੇ ਗਏ ਹੋ, ਜੇ ਕੰਮ ਕਰੋਗੇ ਤਾਂ ਤੁਹਾਨੂੰ ਪੇ ਮਿਲਣੀ ਹੈ, ਤੇ ਇਹ ਪਾਲਿਸੀ ਦੇ ਵਿੱਚ ਤੁਹਾਡੀ ਅਸੀਂ ਮੈਟਰਨਿਟੀ ਲੀਵ ਅਲਾਉ ਨਹੀਂ ਕਰ ਸਕਦੇ। ਤੇ ਐਤਵਾਰ ਦੀ ਜਿਹੜੀ ਛੁੱਟੀ ਹੁੰਦੀ ਆ ਉਹਦੇ ਵੀ ਪੈਸੇ ਕਾ? ਹਾਂਜੀ ਸਰ, ਹਾਂਜੀ ਉਹਦੇ ਵੀ ਪੈਸੇ ਕੱਟ ਲਏ ਜਾਂਦੇ ਆ। ਮੈਂ ਹੈਂਡੀਕੈਪਟ ਆ, ਮੇਰੇ 2 ਛੋਟੇ ਬੱਚੇ ਵੀ ਨੇ ਸਰ। ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਮੈਂ ਉਸ ਦਿਨ ਹੀ ਸਿਵਲ ਸਰਜਨ ਸਰ ਨੂੰ ਕਿਹਾ ਸੀ ਕਿ ਮੈਂ ਨਹੀਂ ਜੁਆਇਨ ਕਰ ਸਕਦੀ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ 6 ਮਹੀਨੇ ਜੁਆਇਨ ਕਰੋ, ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਊਗਾ। ਇਹ ਤਾਂ ਇਦਾਂ ਵੀ ਕਹਿੰਦੇ ਹੈਗੇ ਸਾਨੂੰ ਕਿ ਕੋਈ ਹੋਰ ਸਰਕਾਰ ਆਏਗੀ, ਉਹਨਾਂ ਦਾ ਇਹ ਨਹੀਂ ਪਤਾ ਕਿ ਇਹ ਕਲੀਨਿਕ ਬੰਦ ਹੋ ਜਾਣ ਤੇ ਫਿਰ ਤੁਹਾਨੂੰ ਸੁਵਿਧਾ ਕੇਂਦਰ ਵਾਂਗੂ ਘਰੇ ਬਿਠਾ ਦਿੱਤਾ ਜਾਵੇ। ਜੇਕਰ ਤੁਹਾਨੂੰ ਕੋਈ ਇਹ ਬੰਦਾ ਕਹਿ ਰਿਹਾ, ਫਿਰ ਉਹ ਤਾਂ ਅਸਿੱਧੇ ਤੌਰ ਤੇ ਤੁਹਾਨੂੰ ਇਹ ਕਹਿ ਰਿਹਾ ਵੀ ਅਗਲੀ ਵਾਰੀ ਵੀ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ, ਜੇ ਇਹੀ ਜਿੱਤਣਗੇ ਤਾਂ ਕਲੀਨਿਕ ਚੱਲਦੇ ਰਹਿਣਗੇ, ਨਹੀਂ ਤਾਂ ਬੰਦ ਹੋ ਜਾਣ। ਮਾਨਸਾ ਤੋਂ ਫਗਵਾੜਾ ਡਿਊਟੀ ਕਰ ਬਠਿੰਡੇ ਜ਼ਿਲ੍ਹੇ ਤੋਂ ਆ ਮੈਂ, ਪਠਾਨਕੋਟ ਜ਼ਿਲ੍ਹੇ 'ਚ ਪਿੰਡ ਖੋਜ ਕੀ ਚੱਕਾ ਉੱਥੇ। ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਪਠਾਨਕੋਟ। ਬਠਿੰਡਾ ਤੋਂ ਨਵਾਂ ਸ਼ਹਿਰ ਸਰ। ਮੈਂ ਡੱਬ ਵਾਲੀ ਤੋਂ ਜਲੰਧਰ। ਮੈਂ ਬਠਿੰਡਾ ਤੋਂ ਗੁਰਦਾਸਪੁਰ ਡਿਊਟੀ ਕਰਦੀ ਆ। ਗਿੱਦੜਬਾਹ ਦੀ ਰਹਿਣ ਵਾਲੀ ਹਾਂ, ਜਲੰਧਰ ਡਿਸਟ੍ਰਿਕਟ ਵਿੱਚ ਜੌਬ ਕਰਦੀ ਹਾਂ। ਸੰਗਰੂਰ ਡਿਸਟ੍ਰਿਕਟ ਤੋਂ ਨਵਾਂ ਸ਼ਹਿਰ। ਮੈਂ ਜਿਵੇਂ ਬਠਿੰਡਾ ਤੋਂ ਕਪੂਰਥਲੇ ਕਰ ਰਿਹਾ। ਮਾਡਲ ਲਿਆਂਦਾ ਸੀ ਦਿੱਲੀ ਵਾਲਾ, ਬਹੁਤ ਸਾਰੇ ਲੋਕ ਉਸ ਟਾਈਮ ਵੀ ਵਿਰੋਧ ਕਰਦੇ ਸੀ ਵੀ ਭਾਈ ਦਿੱਲੀ ਨੂੰ ਦਿੱਲੀ ਰਹਿਣ ਦਿਓ, ਪੰਜਾਬ ਨੂੰ ਪੰਜਾਬ ਰਹਿਣ ਦਿਓ। ਸਾਨੂੰ ਇੱਕ ਪਾਸੇ ਦੇ 5 ਤੋਂ 6 ਘੰਟੇ ਲੱਗ ਜਾਂਦੇ ਸਫ਼ਰ ਤੇ, ਜਿਹੜੀਆਂ ਕੁੜੀਆਂ ਗੁਰਦਾਸਪੁਰ ਵਾਲੀਆਂ ਇਹਨਾਂ ਨੂੰ 10-10 ਘੰਟੇ ਲੱਗ ਜਾਂਦੇ। ਸਵੇਰ ਤੋਂ ਬੈਠੋ ਤਾਂ ਸਾਰੀ ਛੁੱਟੀ ਸਾਡੀ ਸਫ਼ਰ ਦੇ ਵਿੱਚ ਹੀ ਨਿਕਲ ਜਾਂਦੀ ਹੈ। ਸਾਰਿਆਂ ਨੂੰ ਇਦਾਂ ਹੀ ਕਿਹਾ ਗਿਆ ਵੀ 6 ਮਹੀਨੇ ਤੱਕ ਪੋਰਟਲ ਖੁੱਲ ਜਾਣਾ, ਤੁਹਾਡੀ ਬਦਲੀ ਤੁਹਾਡੇ ਜ਼ਿਲ੍ਹੇ 'ਚ ਹੋ ਜਾਣੀ। ਅਸੀਂ ਵੀ ਬੜੇ ਖੁਸ਼ ਸੀ ਵੀ ਚਲੋ 5-6 ਮਹੀਨੇ ਦੀ ਗੱਲ ਹੈ, ਫਿਰ ਕੀ ਆ। ਪਾਲਿਸੀਆਂ ਜਿਹੜੀਆਂ ਜਿਸ ਵਿਅਕਤੀ ਨੇ ਵੀ ਡਰਾਫਟ ਕੀਤੀਆਂ ਨੇ, ਜਿਸ ਨੇ ਵੀ ਇਹ ਸਾਰਾ ਕੁਝ ਬਣਾਇਆ ਕਿ 40 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਣਾ ਹੈ, ਤੇ ਉਸ ਤੋਂ ਬਾਅਦ ਜਿਸ ਨੇ ਇਹਨਾਂ ਨੂੰ ਇੰਨੀ ਦੂਰ ਸਿੱਟ ਦਿੱਤਾ ਕਿ ਮਨਸ਼ਾ ਤਹਿਤ ਸਿੱਟਿਆ ਗਿਆ ਕਿ ਇਹ ਜੌਬ ਛੱਡਣ, ਫਿਰ ਹੋਰ ਉੱਥੇ ਜੁਆਇਨ ਕਰਨ ਕਿ ਅਸੀਂ 43,000 ਨੂੰ ਮੁੜ ਕੇ ਦਿਖਾ ਦਈਏ ਵੀ ਅਸੀਂ 86,000 ਨੌਕਰੀਆਂ ਦੇਤੀਆਂ, ਫਿਰ ਅਸੀਂ 1.5 ਲੱਖ ਨੌਕਰੀਆਂ ਦੇਤੀਆਂ। ਇਹ ਨੌਕਰੀਆਂ ਦੀ ਗਿਣਤੀ ਵਧਾਉਣ ਦਾ ਕਿਤੇ ਵਧੀਆ ਤਰੀਕਾ ਤਾਂ ਨਹੀਂ ਕਿ ਇਹ ਛੱਡਣਗੇ, ਇਹਨਾਂ ਦੀ ਜਗ੍ਹਾ ਨਵਾਂ ਆਊਗਾ, ਇੱਕ ਗਿਣਤੀ ਹੋਰ ਵਾਧੂ ਨੌਕਰੀਆਂ ਦੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਲਈ ਕੰਮ ਕਰ ਰਹੀ ਹੈ। ਇਹ ਸਾਰਿਆਂ ਦੇ ਕੰਨਾਂ ਵਿੱਚ ਗੱਲ ਪਾਈ ਜਾਂਦੀ ਹੈ, ਅੱਖਾਂ ਦੇ ਜ਼ਰੀਏ ਦਿਖਾਈ ਜਾਂਦੀ ਹੈ। ਜਿੱਥੇ ਵੀ ਮੁੱਖ ਮੰਤਰੀ ਸਾਹਿਬ ਪ੍ਰਚਾਰ ਲਈ ਜਾਂਦੇ ਨੇ, ਇੱਕ ਗੱਲ ਬਹੁਤ ਧੜੱਲੇ ਦੇ ਨਾਲ ਕਹਿੰਦੇ ਨੇ ਕਿ ਮੈਂ ਹਰੇਕ ਪੰਪ ਤੇ ਰੋਕ ਕੇ ਆਪਣੀ ਗੱਡੀ ਦੇ ਵਿੱਚ ਆਪਣੇ ਬੈਠਣ ਦੇ ਲਈ ਜਗ੍ਹਾ ਕਰਦਾ, ਕਿਉਂਕਿ ਇੰਨੇ ਫੁੱਲ ਹੋ ਜਾਂਦੇ ਨੇ। ਫੁੱਲ ਤਾਂ ਸਿੱਟਣ ਲਈ ਬੰਦੇ ਕਿਰਾਏ ਤੇ ਵੀ ਲਿਆਂਦੇ ਜਾ ਸਕਦੇ ਨੇ, ਫੁੱਲ ਸਿੱਟਣ ਦੇ ਲਈ ਜਾਂ ਰੈਲੀਆਂ ਦੇ ਵਿੱਚ ਲਿਆਂਦੇ ਜਾਂਦੇ ਰਹੇ ਨੇ, ਪੁਰਾਣਾ ਇਤਿਹਾਸ ਹੈ। ਪਰ ਜਿਹੜੇ ਲੋਕ ਦੁਖੀ ਹੁੰਦੇ ਨੇ ਜਦੋਂ ਉਹ ਤੁਹਾਡੇ ਤੱਕ ਆਉਂਦੇ ਨੇ, ਤੁਸੀਂ ਉਹਨਾਂ ਲਈ ਕਦੀ ਪੰਪ ਤੇ ਗੱਡੀ ਰੋਕੀ ਹੈ? ਤੁਸੀਂ ਕਦੀ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਹੈ? ਤੁਸੀਂ ਆਮ ਘਰਾਂ ਦੇ ਧੀਆਂ ਪੁੱਤ ਹੋਣ ਦਾ ਦਾਅਵਾ ਕਰਦੇ ਹੋ, ਐਡੇ ਵੱਡੇ ਪਰਿਵਾਰਾਂ 'ਚੋਂ ਆਉਂਦੇ ਨੌਜਵਾਨਾਂ ਨੂੰ ਤੁਸੀਂ ਇਹ ਕਹਿ ਦਿੰਦੇ ਹੋ ਕਿ ਉਹ ਤਾਂ ਆਮ ਘਰਾਂ ਦੇ ਨੇ ਜਿਨ੍ਹਾਂ ਦੇ ਵਿਆਹਾਂ ਤੇ ਵੱਡੇ ਕਲਾਕਾਰਾਂ ਦੇ ਖਾੜੇ ਲੱਗਦੇ ਨੇ। ਪਰ ਆਮ ਘਰਾਂ ਦੇ ਲੋਕ ਕਿਹੜੇ ਨੇ ਉਹ ਤੁਹਾਨੂੰ ਦਿਖਾਉਂਦੇ ਆ। ਆਹ ਭੈਣਾਂ ਮੌਜੂਦ ਨੇ ਸਾਡੇ ਨਾਲ, ਜਿਹੜੀਆਂ ਮੁਹੱਲਾ ਕਲੀਨਿਕ ਦੇ ਵਿੱਚ CA ਦੀ ਪੋਸਟ ਤੇ ਜੌਬ ਕਰ ਰਹੀਆਂ ਨੇ। ਇਹ ਭੈਣਾਂ ਦਾ ਵੀ ਦੁੱਖ ਦਰਦ ਅਵੱਲਾ ਹੀ ਹੈ, ਕਿਉਂਕਿ ਜਦੋਂ ਤੁਸੀਂ ਇਹ ਮਾਡਲ ਲਿਆਂਦਾ ਸੀ ਦਿੱਲੀ ਵਾਲਾ, ਬਹੁਤ ਸਾਰੇ ਲੋਕ ਉਸ ਟਾਈਮ ਵੀ ਵਿਰੋਧ ਕਰਦੇ ਸੀ ਵੀ ਭਾਈ ਦਿੱਲੀ ਨੂੰ ਦਿੱਲੀ ਰਹਿਣ ਦਿਓ, ਪੰਜਾਬ ਨੂੰ ਪੰਜਾਬ ਰਹਿਣ ਦਿਓ। ਤੁਸੀਂ ਆਪ ਇਹ ਗੱਲਾਂ ਕਰਦੇ ਰਹੇ ਹੋ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ, ਪੰਜਾਬ ਨੂੰ ਪੰਜਾਬ ਰਹਿਣ ਦਿਓ। ਪਰ ਕੀ ਪੰਜਾਬ ਹੈ? ਤੁਸੀਂ ਮੁਹੱਲਾ ਕਲੀਨਿਕ ਦੇ ਨਾਂ ਤੇ ਜਿਹੜੇ ਕਲੀਨਿਕ ਖੋਲੇ, ਤੁਸੀਂ ਕਿਹਾ ਵੀ ਇੱਥੇ ਲੋਕਾਂ ਨੂੰ ਆਮ ਤੌਰ ਤੇ ਬਹੁਤ ਆਪਣੇ ਉਹਨਾਂ ਦੀ ਅਪਰੋਚ ਦੇ ਵਿੱਚ ਸਹੂਲਤ ਮਿਲੂਗੀ, ਸਿਹਤ ਸਹੂਲਤਾਂ ਮਿਲਣਗੀਆਂ। ਪਰ ਕੀ ਸਿਹਤ ਸਹੂਲਤਾਂ ਦੇਣ ਲਈ ਉੱਥੇ ਬਿਠਾਏ ਗਏ ਜਿਹੜੇ ਲੋਕ ਨੇ ਉਹਨਾਂ ਦੀ ਤੁਸੀਂ ਧਿਆਨ ਰੱਖਿਆ? ਕੀ ਤੁਸੀਂ ਉਹਨਾਂ ਦੇ ਪੱਖ ਪੂਰੇ ਨੇ? ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ, ਕਿਉਂਕਿ ਬਹੁਤ ਦੁਖੀ ਮਨ ਦੇ ਨਾਲ ਉਹ ਸਾਰਾ ਕੁਝ ਦੱਸਣ ਲਈ ਬੇਤਾਬ ਨੇ। ਭੈਣ ਹੁਣਾਂ ਨਾਲ ਗੱਲ ਕਰਦੇ ਹਾਂ। ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਭੈਣੇ ਕੀ ਤੁਹਾਡਾ ਦੁੱਖ ਹੈ? ਤੁਸੀਂ ਮੁਹੱਲਾ ਕਲੀਨਿਕ 'ਚ ਚੰਗੀ ਜੌਬ ਕਰ ਰਹੇ ਹੋ, ਜਦੋਂ ਬਾਹਰੋਂ ਕੋਈ ਅੰਦਰ ਐਂਟਰ ਹੁੰਦਾ ਮੁਹੱਲਾ ਕਲੀਨਿਕ 'ਚ ਕਹਿੰਦਾ ਬੜਾ ਸੋਹਣਾ ਬੀਬੀ ਬੈਠੀ ਆ ਕੁਰਸੀ ਤੇ, ਚੰਗੇ ਨੋਟ ਛਾਪਦੀ ਹੋਣੀ, 2 ਵਜੇ ਵਿਹਲੇ ਹੋ ਜਾਂਦੇ ਆ। ਪਰ ਤੁਹਾਡੇ ਦੁੱਖ ਕੀ ਨੇ ਜਿਹਦੇ ਤੁਸੀਂ ਲੈ ਕੇ ਆਏ ਹੋ?
ਜਦੋਂ ਪੇਸ਼ੈਂਟ ਆਉਂਦੇ ਆ ਸਰ ਉਹਨਾਂ ਨੂੰ ਤਾਂ ਇਦਾਂ ਹੀ ਹੈ ਵੀ ਜਿਹੜਾ ਨਰਸਿੰਗ ਸਟਾਫ ਆ ਅਸੀਂ ਉੱਥੇ ਸਾਰੇ ਕੰਮ ਜਿੱਦਾਂ ਅਸਿਸਟੈਂਟ ਨੂੰ ਸਾਰੇ ਕਲੀਨਿਕ ਨੂੰ ਅਸਿਸਟੈਂਟ ਹੀ ਅਸੀਂ ਕਰਨਾ ਹੈ। ਪੇਸ਼ੈਂਟ ਦੀ ਰਜਿਸਟ੍ਰੇਸ਼ਨ ਅਸੀਂ ਕਰਨੀ ਹੈ, ਪੇਸ਼ੈਂਟ ਨੂੰ ਕੋਈ ਇੰਜੈਕਸ਼ਨ ਹੈ, ਪੇਸ਼ੈਂਟ ਦੀ ਕੋਈ ਡਰੈਸਿੰਗ ਹੈ, ਪੇਸ਼ੈਂਟ ਦਾ ਕੋਈ ਲੈਬ ਟੈਸਟ ਭੇਜਣਾ, ਸਾਰੇ ਕੰਮ ਅਸੀਂ ਕਰਦੇ ਹਾਂ। ਉਹਨਾਂ ਨੂੰ ਤਾਂ ਦੇਖ ਕੇ ਇਦਾਂ ਹੀ ਲੱਗਦਾ ਵੀ ਦੇਖੋ ਕਿੰਨੀ ਵਧੀਆ ਸਰਕਾਰ ਹੈ, ਦੇਖੋ ਦਵਾਈਆਂ ਫ੍ਰੀ ਹੈ, ਇੱਥੇ ਟੈਸਟ ਫ੍ਰੀ ਹੈ, ਤੇ ਤੁਹਾਨੂੰ ਤਾਂ ਮੈਡਮ ਇੰਨੀ ਦੂਰੋਂ ਜੌਬ ਮਿਲੀ ਹੈ ਬਠਿੰਡੇ ਤੋਂ, ਤੁਹਾਡੀ ਤਾਂ ਬੜੀ ਸੈਲਰੀ ਹੋਣੀ 50-60 ਹਜ਼ਾਰ ਹੋਣੀ ਮੈਡਮ, ਤੇ ਤੁਸੀਂ ਤਾਂ ਇੱਥੇ ਫੈਮਿਲੀ ਰੱਖ ਲਓ, ਤੁਸੀਂ ਇਕੱਲੇ ਕਾਹਤੋਂ ਰਹਿੰਦੇ ਹੋ? ਅੱਜ ਕੱਲ੍ਹ ਮਾਹੌਲ ਨਹੀਂ ਹੈਗਾ ਮੈਡਮ ਇਕੱਲੇ ਰਹਿਣ ਦਾ, ਸਾਨੂੰ ਇਦਾਂ ਵੀ ਕਿਹਾ ਜਾਂਦਾ ਹੈ। ਪਰ ਅਸੀਂ ਕਦੇ ਕਦੇ ਇਹੀ ਸੋਚਦੇ ਹਾਂ ਵੀ ਜੇ ਸਾਡੇ ਨਾਲ ਕੋਈ ਵੀ ਇੰਨੀ ਦੂਰ ਅਸੀਂ 400 ਕਿਲੋਮੀਟਰ ਰਹਿੰਦੇ ਹਾਂ, ਕੋਈ ਵੀ ਅਣਹੋਣੀ ਹੋ ਜਾਵੇ ਤਾਂ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਕਿਉਂਕਿ ਜਿੱਦਾਂ ਦਾ ਮਾਹੌਲ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਅਸੀਂ ਇੱਥੋਂ ਚੱਲਦੇ ਹਾਂ ਕਈ ਵਾਰ ਛੁੱਟੀ ਲੈ ਕੇ, ਤਾਂ ਅਸੀਂ ਘਰ ਜਾਂਦੇ ਨੂੰ ਵੀ ਸਾਨੂੰ 9-10 ਵੱਜ ਜਾਂਦੇ ਆ, ਤੇ ਉੱਥੋਂ ਵੀ ਅਸੀਂ ਨੇਰੇ ਜਾਂਦੇ ਹਾਂ, ਅਸੀਂ ਬੱਚਿਆਂ ਨੂੰ ਮਿਲ ਨਹੀਂ ਪਾਉਂਦੇ, ਜਦੋਂ ਅਸੀਂ ਜਾਂਦੇ ਹਾਂ ਬੱਚੇ ਸੁੱਤੇ ਹੀ ਹੁੰਦੇ ਆ, ਤੇ ਜਦੋਂ ਅਸੀਂ ਆਉਂਦੇ ਹਾਂ ਸਰ ਉੱਥੋਂ ਵੀ ਸਾਨੂੰ ਪਹਿਲੀ ਬੱਸ ਕੋਈ ਵੀ 3 ਵਜੇ ਚੱਲਣੀ, ਸੰਗਰੂਰ, ਬਠਿੰਡਾ, ਮਾਨਸਾ, ਇੰਨੀ ਦੂਰੋਂ ਕੁੜੀਆਂ ਵੀ ਉਹ ਪਹਿਲੀ ਬੱਸ ਜਿਹੜੀ ਵੀ ਹੈਗੀ 2-2:30-3 ਦਾ ਟਾਈਮ ਉਹ ਪਹਿਲੀ ਫੜ ਲੈਂਦੀਆਂ। ਫਿਰ ਵੀ ਕੁੜੀਆਂ ਨੂੰ ਕਿੱਦਾਂ ਕਿ 9 ਵਜੇ ਤੋਂ ਪਹਿਲਾਂ ਨਹੀਂ ਉਹਨਾਂ ਤੋਂ ਪਹੁੰਚ ਹੁੰਦਾ, 10 ਵੀ ਵੱਜ ਜਾਂਦੇ। ਫਿਰ ਇੱਥੇ ਆ ਕੇ ਡਾਕਟਰ ਜਾਂ ਇੱਦਾਂ ਜਿਹੜੇ ਅਸੀਂ ਦੇਖਣਾ ਹੈਗਾ ਪੇਸ਼ੈਂਟ, ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ, ਸਾਨੂੰ ਵੀ ਆਉਂਦੀ ਹੈ। ਅਸੀਂ ਮਹੀਨੇ ਤੋਂ 10 ਦਿਨਾਂ ਤੋਂ 15 ਦਿਨਾਂ ਤੋਂ ਘਰ ਜਾਈਦਾ, ਜਦੋਂ ਵੀ ਚਲੋ ਇੱਕ ਅੱਧੀ ਛੁੱਟੀ ਸਾਨੂੰ ਨਾਲ ਆ ਜਾਂਦੀ ਹੈ। ਛੁੱਟੀਆਂ ਦਾ ਵੀ ਸਾਨੂੰ ਕੋਈ ਸਰ ਕੀ ਫਾਇਦਾ, ਕਿਉਂਕਿ ਉਹਨਾਂ ਲਈ ਵੀ ਸਾਡੀ ਪੇ ਹੈ। ਛੁੱਟੀ ਦੇ ਪੈਸੇ ਮਿਲ ਜਾਂਦੇ ਨੇ? ਨਹੀਂ ਸਰ, ਛੁੱਟੀ ਦੇ ਪੈਸੇ ਕੱਟ ਲੈਂਦੇ, ਕੋਈ ਵੀ ਗਸਟਡ ਛੁੱਟੀ ਹੈ। ਅੱਜ 1 ਮਈ ਹੈ, ਮਜ਼ਦੂਰ ਦਿਵਸ ਹੈ, ਤਾਂ ਅਸੀਂ ਤਾਂ ਮਜ਼ਦੂਰ ਦਿਵਸ ਚਲੋ ਉਹਨਾਂ ਨੂੰ ਦਿਹਾੜੀ ਤਾਂ ਮਿਲ ਜਾਏਗੀ, ਸਾਡੀ ਅੱਜ ਕੱਟੀ ਗਈ। ਹਾਂਜੀ, ਮਜ਼ਦੂਰ ਦਿਨ ਵਾਲੇ ਦਿਨ ਵੀ ਤੁਹਾਡੀ ਮਤਲਬ ਕਿ ਜਿਹੜੀ ਗਜਟਡ ਛੁੱਟੀ ਹੈ ਉਹਦੀ ਵੀ ਤੁਹਾਡੇ ਖਾਤੇ 'ਚੋਂ ਪੈਸੇ ਉੱਡਦੇ? ਹਾਂਜੀ, ਉਹਦੀ ਸਾਡੀ ਸੈਲਰੀ ਕੱਟੀ ਜਾਂਦੀ ਹੈ। ਤੁਹਾਡੇ ਲਈ ਕਾਹਦੀ ਛੁੱਟੀ ਹੋਈ, ਉਹ ਤਾਂ ਤੁਹਾਡੇ ਪੈਸੇ ਹੀ ਕੱਟੇ ਜਾਣੇ। ਸਾਨੂੰ ਛੁੱਟੀ ਦੀ ਕੋਈ ਖੁਸ਼ੀ ਨਹੀਂ ਹੁੰਦੀ ਸਰ, ਕਿਉਂਕਿ ਸਾਡੀ ਜਿਹੜੀ 500-550 ਸਾਡੀ ਦਿਹਾੜੀ ਆ ਉਹ ਵੀ ਸਾਡੀ ਕੱਟੀ ਜਾਂਦੀ ਹੈ। ਹਾਂਜੀ। ਤੇ ਹੁਣ ਸਭ ਤੋਂ ਵੱਡੀ ਸਮੱਸਿਆ ਤੁਹਾਡੀ ਕੀ ਹੈ, ਕੀ ਦਿੱਕਤ ਤੁਹਾਨੂੰ ਆ ਰਹੀ ਹੈ ਮੁਹੱਲਾ ਕਲੀਨਿਕ ਦੇ ਵਿੱਚ? ਕਿਉਂਕਿ ਉਹ ਤਾਂ ਕਿਹਾ ਜਾ ਰਿਹਾ ਵੀ ਲੋਕਾਂ ਦੇ ਭਲੇ ਲਈ ਖੋਲਿਆ, ਜੇ ਲੋਕਾਂ ਦੇ ਭਲੇ ਲਈ ਆ ਫਿਰ ਜਿਹੜੇ ਉੱਥੇ ਅੰਦਰ ਕੰਮ ਕਰਦੇ ਨੇ ਬੈਠੇ ਨੇ ਘੱਟੋ ਘੱਟ 3 ਲੋਕ ਤਾਂ ਹਰੇਕ ਮੁਹੱਲਾ ਕਲੀਨਿਕ 'ਚ ਹੁੰਦੇ ਨੇ, ਉਹ ਤਾਂ ਖੁਸ਼ਹਾਲ ਹੀ ਹੋਣਗੇ, ਉਹਨਾਂ ਨੂੰ ਕੀ ਦਿੱਕਤ ਹੋ ਸਕਦੀ ਹੈ? ਤੁਹਾਡੀ ਕੀ ਦਿੱਕਤ ਹੈ? ਸਰ ਜਿਹੜੇ ਫਾਰਮਾਸਿਸਟ ਤੇ ਡਾਕਟਰ ਹੈਗੇ ਉਹ ਤਾਂ ਚਲੋ ਆਪਦੇ ਲੋਕਲ ਏਰੀਏ 'ਚ ਉਹਨਾਂ ਨੂੰ ਚਲੋ 50-60 ਕਿਲੋਮੀਟਰ ਦੇ ਘੇਰੇ 'ਚ ਉਹ ਆਉਂਦੇ ਆ, ਪਰ ਜਿਹੜੀਆਂ ਅਸੀਂ ਕੁੜੀਆਂ ਅਸੀਂ 400 ਕਿਲੋਮੀਟਰ 350 ਕਿਲੋਮੀਟਰ ਤੱਕ ਅਸੀਂ ਸਫ਼ਰ ਕਰਕੇ ਹਨਾ ਇੱਥੇ ਰਹਿੰਦੀਆਂ, ਜਾਇਆ ਤਾਂ ਜਾਂਦਾ ਹੀ ਨਹੀਂ, ਪਤਾ ਪੋਸੀਬਲ ਨਹੀਂ ਹੈਗਾ। ਅਸੀਂ ਇੱਥੇ ਹੀ ਰਹਿੰਦੇ ਹਾਂ, ਤੇ ਇੱਥੇ ਸਾਡਾ ਜਿਹੜਾ ਜਿੰਨੀ ਕੁ ਸਾਡੀ ਤਨਖਾਹ ਗਈ 13-14 ਹਜ਼ਾਰ ਸਾਡੀ, ਉਹਦੇ ਵਿੱਚ ਸਾਡਾ ਰੈਂਟ ਨਿਕਲ ਜਾਂਦਾ, ਰੂਮ ਰੈਂਟ, ਠੀਕ ਹੈ। ਉਹਦੇ 'ਚ ਸਾਡੀ ਜਿੱਦਾਂ ਸਾਡਾ ਖਾਣ ਪੀਣ ਦਾ, ਰਾਸ਼ਨ ਪਾਣੀ ਦਾ ਨਿਕਲ ਜਾਂਦਾ, ਸਾਡਾ ਦੁੱਧ ਪਾਣੀ ਦਾ ਖਰਚਾ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਇੰਨੀ ਮਹਿੰਗਾਈ ਹੈ ਕਿ ਉਹਦੇ ਵਿੱਚ ਸਾਡਾ 7-8 ਹਜ਼ਾਰ ਤਾਂ ਸਾਡਾ ਖਰਚੇ 'ਚ ਚਲਾ ਜਾਂਦਾ। ਅੱਜ ਕੱਲ੍ਹ 3 ਜਿਹੜੀਆਂ ਕੁੜੀਆਂ ਫਗਵਾੜੇ ਦੇ ਦੇਖੋ ਲਵਲੀ ਯੂਨੀਵਰਸਿਟੀ ਨੇੜੇ ਇੰਨੇ ਕੁ ਰੂਮ ਰੈਂਟ ਹੈ ਵੀ ਸਾਡੀਆਂ ਕੁੜੀਆਂ ਤੋਂ ਰੂਮ ਰੈਂਟ ਜਿਹੜੇ 4500 ਵਸੂਲੇ ਜਾ ਰਹੇ ਆ, ਠੀਕ ਹੈ। ਉਹਦੇ ਲਈ ਉਹ ਅਸੀਂ ਰਹਿ ਕੇ ਅਸੀਂ ਇਹ ਜੌਬ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਇੰਨੇ ਦਾ ਸਾਡਾ ਖਰਚਾ ਹੀ ਨਿਕਲ ਜਾਂਦਾ। ਸਾਨੂੰ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ, ਕਿਉਂਕਿ ਅਸੀਂ ਇਸ ਟਾਈਮ ਉਸ PHCਆਂ CHCਆਂ 'ਚ ਬੈਠੇ ਹਾਂ, ਕਲੀਨਿਕਾਂ 'ਚ। ਦੇਖਣ ਵਾਲੇ ਨੂੰ ਤਾਂ ਇਹ ਲੱਗਦਾ ਹਰ ਇੱਕ ਬੰਦੇ ਨੂੰ ਤਾਂ ਵੀ ਇਹ ਸਰਕਾਰੀ ਜੌਬ ਹੈ। ਅਗਲਾ ਜੇ ਛੱਡ ਕੇ ਵੀ ਜਾਂਦੇ ਤਾਂ ਅਗਲਾ ਤਾਂ ਇਹ ਸੋਚੇਗਾ ਵੀ ਦੇਖੋ ਇਹਨਾਂ ਤੋਂ ਹੋਈ ਨਹੀਂ, ਰਾਸ ਨਹੀਂ ਆਈ ਇਹਨਾਂ ਨੂੰ ਮਿਲੀ ਤਾਂ। ਪਰ ਉਹ ਸਾਡਾ ਦਰਦ ਸਾਨੂੰ ਹੀ ਪਤਾ ਸਰ ਵੀ ਅਸੀਂ ਇੱਥੇ ਕਿੱਦਾਂ ਮੈਨੇਜ ਕਰ ਰਹੇ ਹਾਂ। ਸਾਡੇ ਬੱਚੇ ਇੰਨਾ ਕੁ ਸਾਡਾ ਮਨ ਇੱਥੇ ਖਰਾਬ ਹੋ ਜਾਂਦਾ ਹੈ। ਬੱਚੇ ਸਾਡੇ 2 ਤੋਂ 3 ਸਾਲ ਦੇ, ਸਾਰੀਆਂ ਭੈਣਾਂ ਦੇਖੋ ਮੈਰਿਡ ਨੇ, ਕੋਈ ਇੱਥੇ ਕੁੜੀ ਅਨਮੈਰਿਡ ਨਹੀਂ ਆਈ, ਕਿਉਂਕਿ ਜੇ ਅੱਜ ਅਸੀਂ ਔਖੇ ਹਾਂ, ਸਾਨੂੰ ਤਕਲੀਫ ਹੈ ਤਾਂ ਅਸੀਂ ਆਏ ਹਾਂ। ਬਾਕੀ ਕੁੜੀਆਂ ਇੰਨੀਆਂ ਹੈਗੀਆਂ 800-900 ਕੁੜੀਆਂ, ਉਹ ਕਿਉਂ ਨਹੀਂ ਆਏ? ਕਿਉਂਕਿ ਉਹਨਾਂ ਨੂੰ ਬੜਾ ਸੋਹਣਾ, ਉਹ ਫੈਮਿਲੀ 'ਚ ਡੇਲੀ ਜਾਂਦੇ ਆ, ਡੇਲੀ ਆਪਦੇ ਪਰਿਵਾਰ 'ਚ ਜਾਂਦੇ, ਆਪਦੇ ਬੱਚੇ ਦੇਖ ਰਹੇ ਆ, ਵਧੀਆ 6 ਘੰਟੇ ਡਿਊਟੀ ਕਰ ਰਹੇ। ਪਰ ਸਾਨੂੰ ਉਹਨਾਂ ਨੂੰ ਚਲੋ ਜਿਹੜੀ 15-14 ਵੀ ਬਣ ਰਿਹਾ ਉਹਨਾਂ ਨੂੰ ਵਧੀਆ ਲੱਗ ਰਿਹਾ, ਪਰ ਸਾਡਾ ਤਾਂ ਸਾਰਾ ਖਰਚੇ 'ਚ ਹੀ ਨਿਕਲ ਜਾਂਦਾ। ਤੇ ਸਾਨੂੰ ਜਦੋਂ ਉਹਨੂੰ ਸਾਡੀ ਸੈਲਰੀ ਆਉਂਦੀ ਆ ਉਦੋਂ ਤਾਂ ਸਾਡੀ ਸਾਰੀ ਲੱਗ ਜਾਂਦੀ ਹੈ, ਕਿਉਂਕਿ ਸਾਡਾ ਸਾਰਾ ਖਰਚਾ ਪਾਣੀ 'ਚ ਨਿਕਲ ਜਾਂਦੀ ਹੈ। ਤੇ ਇਹ ਸਭ ਤੋਂ ਵੱਡੀ ਦਿੱਕਤ ਤੁਹਾਡੀ ਇਹ ਹੈ ਵੀ ਤੁਹਾਨੂੰ ਬਹੁਤ ਦੂਰ ਸੱਟਿਆ ਗਿਆ ਹੈ। ਜਿਹੜਾ ਤੁਹਾਡਾ ਜੱਦੀ ਏਰੀਆ, ਜੱਦੀ ਜ਼ਿਲ੍ਹਾ ਹੈ, ਉਸ ਤੋਂ ਤੁਹਾਨੂੰ ਕਿਤੇ ਬਾਹਰ ਭੇਜ ਦਿੱਤਾ ਗਿਆ ਹੈ। ਵੈਸੇ ਜਿਹੜੀ ਪਾਲਿਸੀ ਡਰਾਫਟ ਹੋਈ ਸੀ ਉਹ ਜਿੱਤੇ 40 ਕਿਲੋਮੀਟਰ ਦਾ ਸਫ਼ਰ ਦੱਸਿਆ ਗਿਆ ਸੀ ਵੀ ਉਹਦੇ ਘੇਰੇ ਦੇ ਵਿੱਚ ਹੋਊਗੀ, ਪਰ ਤੁਹਾਡਾ ਆਪਣਾ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੈ ਘਰ ਤੋਂ? ਸਾਡਾ ਸਰ 370 ਕਿਲੋਮੀਟਰ ਦਾ ਹੈ। 370 ਕਿਲੋਮੀਟਰ ਇੱਕ ਪਾਸੇ ਦਾ? ਇੱਕ ਪਾਸੇ ਦਾ ਸਰ, ਹਾਂਜੀ। ਤੁਸੀਂ ਕਿੱਥੇ ਜੌਬ ਕਰ ਰਹੇ ਹੋ? ਅਸੀਂ ਸਰ ਬਠਿੰਡਾ ਤੋਂ ਆਂਗੇ, ਤੇ ਅਸੀਂ ਨਵਾਂ ਸ਼ਹਿਰ, ਤੇ ਸਾਡੀਆਂ ਸਾਰੀਆਂ ਕੁੜੀਆਂ ਗੁਰਦਾਸਪੁਰ, ਪਠਾਨਕੋਟ, ਫਗਵਾੜਾ, ਕਪੂਰਥਲਾ, ਸਾਰੀਆਂ ਹੀ ਕੁੜੀਆਂ ਇੰਨੀ ਦੂਰ ਆ। ਸਾਨੂੰ ਇੱਕ ਪਾਸੇ ਦੇ 5 ਤੋਂ 6 ਘੰਟੇ ਲੱਗ ਜਾਂਦੇ ਸਫ਼ਰ ਤੇ। ਜਿਹੜੀਆਂ ਕੁੜੀਆਂ ਗੁਰਦਾਸਪੁਰ ਵਾਲੀਆਂ ਇਹਨਾਂ ਨੂੰ 10-10 ਘੰਟੇ ਲੱਗ ਜਾਂਦੇ। ਸਵੇਰ ਤੋਂ ਬੈਠੋ ਤਾਂ ਸਾਰੀ ਛੁੱਟੀ ਸਾਡੀ ਸਫ਼ਰ ਦੇ ਵਿੱਚ ਹੀ ਨਿਕਲ ਜਾਂਦੀ ਆ। ਤੁਸੀਂ ਕਿਸੇ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਥਰੂ ਹੋਏ ਹੋ ਭਰਤੀ, ਜਾਂ ਫਿਰ ਤੁਸੀਂ ਹੈਲਥ ਦੇ ਅੰਡਰ ਹੀ ਆਉਂਦੇ ਹੋ, ਹੈਲਥ ਮਿਨਿਸਟਰੀ ਦੇ ਅੰਡਰ ਹੀ? ਨਹੀਂ ਸਰ, ਸਾਡੇ ਕੋਲੇ ਪੂਰੇ ਪ੍ਰੂਫ ਹੈ ਸਾਡੇ ਜੁਆਇਨਿੰਗ ਲੈਟਰ ਦੇ। ਇਹਦੇ ਤੇ ਪ੍ਰੋਪਰ ਲਿਖਿਆ ਹੋਇਆ ਵੀ ਗਵਰਨਮੈਂਟ ਆਫ ਪੰਜਾਬ, ਡਿਪਾਰਟਮੈਂਟ ਆਫ ਹੈਲਥ ਇਜ਼ ਫੈਮਿਲੀ ਵੈਲਫੇਅਰ। ਇਹ ਆਪਣੀ ਜਿਹੜੀ ਇਹ ਆਪਣੀ ਹੈ ਨਾ ਸਾਰੀ ਗਵਰਨਮੈਂਟ ਦੀ ਇਹ ਜਿਹੜੀ ਹੈਗੀ ਆਪਣੀ
ਫੈਮਿਲੀ ਨੈਸ਼ਨਲ ਹੈਲਥ ਮਿਸ਼ਨ ਤੋਂ ਤੁਹਾਨੂੰ ਉਹ ਵੀ ਮਿਲਿਆ ਹੋਇਆ ਨੰਬਰ? ਹਾਂਜੀ, ਉਹਨਾਂ ਦਾ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਨੰਬਰ ਵੀ ਆ। ਸਾਨੂੰ ਜਿਹੜੇ ਇਹ ਸਾਡੀਆਂ ਮੈਰਿਟਾਂ ਵੀ ਚੰਡੀਗੜ੍ਹ ਤੋਂ ਬਣੀਆਂ, ਸਾਡੇ ਜੁਆਇਨਿੰਗ ਲੈਟਰ ਚੰਡੀਗੜ੍ਹ ਤੋਂ ਬਣੇ, ਸਾਨੂੰ ਪ੍ਰੋਪਰ ਫੋਨ ਕਾਲ ਆਏ, ਸਾਨੂੰ ਮੈਸੇਜ ਆਏ ਕਿ ਤੁਹਾਡੀ ਜੁਆਇਨਿੰਗ ਹੋ ਗਈ ਹੈ, ਤੁਸੀਂ ਇੱਥੇ ਆ ਕੇ ਜੁਆਇਨ ਕਰੋ। ਜਦੋਂ ਅਸੀਂ ਇੱਥੇ ਜੁਆਇਨ ਕਰਨ ਆਏ ਆ, ਸਾਨੂੰ ਸਾਰੇ ਜਿਹੜੇ ਸਿਵਲ ਸਰਜਨ ਮੈਮ ਸੀ ਇੱਥੋਂ ਦੇ, ਡੀਪੀਐਮ ਸਰ ਸੀ, ਜਿਨ੍ਹਾਂ ਦੇ ਜ਼ਿਲ੍ਹੇ ਜਿਨ੍ਹਾਂ ਕੁੜੀਆਂ ਸਾਰਿਆਂ ਨੂੰ ਇੱਦਾਂ ਹੀ ਕਿਹਾ ਗਿਆ ਵੀ 6 ਮਹੀਨੇ ਤੱਕ ਤੁਹਾਨੂੰ ਤੁਹਾਡੇ ਜ਼ਿਲ੍ਹੇ 'ਚ 6 ਮਹੀਨੇ ਤੱਕ ਪੋਰਟਲ ਖੁੱਲ ਜਾਣਾ, ਤੁਹਾਡੀ ਬਦਲੀ ਤੁਹਾਡੇ ਜ਼ਿਲ੍ਹੇ 'ਚ ਹੋ ਜਾਣੀ। ਅਸੀਂ ਵੀ ਬੜੇ ਖੁਸ਼ ਸੀ ਵੀ ਚਲੋ 5-6 ਮਹੀਨੇ ਦੀ ਗੱਲ ਹੈ, ਫਿਰ ਕੀ ਆ, ਆਪਾਂ ਜ਼ਿੰਦਗੀ ਬਣਾਉਣ ਲਈ ਲੋਕ ਦੇਖੋ 7 ਸਮੁੰਦਰੋਂ ਪਾਰ ਚਲੇ ਗਏ ਤੇ ਆਪਾਂ ਤਾਂ ਆਪਦੇ ਪੰਜਾਬ 'ਚ ਫਿਰ ਵੀ ਚਲੋ ਅਸੀਂ ਬੜੀ ਖੁਸ਼ੀ 6 ਮਹੀਨੇ ਵੀ ਕੱਢ ਲਏ। 6 ਮਹੀਨੇ ਛੱਡੋ, ਸਾਨੂੰ 1.5 ਸਾਲ ਹੋ ਗਿਆ ਘਰ ਤੋਂ ਦੂਰ ਬੈਠਿਆਂ ਨੂੰ, ਪਰ ਹੁਣ ਅਸੀਂ ਹੈਲਥ ਮਿਨਿਸਟਰ ਤੱਕ, ਡਾਇਰੈਕਟਰ ਸਰ ਤੱਕ, ਅਸੀਂ ਚੰਡੀਗੜ੍ਹ ਐਨਐਚਐਮ ਆਫਿਸ ਤੱਕ ਅਸੀਂ ਇੰਨੇ ਕੁ ਗੇੜੇ ਮਾਰ ਲਏ ਵੀ ਅਸੀਂ ਆਪਦੀ ਇੱਧਰੋਂ ਤਾਂ ਸਾਡੀ ਪੇ ਕੱਟੀ ਜਾਂਦੀ ਹੈ, ਛੁੱਟੀ ਲੈ ਕੇ ਜਾਂਦੇ ਹਾਂ ਕਿਉਂਕਿ ਵਰਕਿੰਗ ਡੇ 'ਚ ਹੀ ਕੰਮ ਹੁੰਦੇ ਆ ਸਰ, ਹੈ ਨਾ, ਵਰਕਿੰਗ ਡੇ 'ਚ ਆਫਿਸ ਖੁੱਲ੍ਹੇ ਹੁੰਦੇ, ਇੱਧਰੋਂ ਸਾਡੀ ਪੇ ਕੱਟੀ ਜਾਂਦੀ ਹੈ। ਡਾਇਰੈਕਟਰ ਸਾਹਿਬ ਕੋਲ ਅਸੀਂ ਜਾਂਦੇ ਹਾਂ ਤਾਂ ਉਹਨਾਂ ਦਾ ਇੱਕੋ ਹੀ ਗੱਲ ਹੁੰਦੀ ਹੈ, ਮੈਡਮ ਟਰਾਂਸਫਰਾਂ ਤਾਂ ਨਹੀਂ ਹੋਣੀਆਂ, ਤੁਸੀਂ ਜੋਬ ਛੱਡ ਜਾਓ, ਇੰਨੀ ਸੈਲਰੀ। ਇਹ ਕੌਣ ਕਹਿੰਦਾ ਕਿ ਜੌਬ ਛੱਡ ਜਾਓ? ਉਹਨਾਂ ਨੂੰ ਇਹ ਅਧਿਕਾਰ ਹੈ ਕਹਿਣ ਦਾ? ਹਾਂਜੀ, ਡਾਇਰੈਕਟਰ ਸਾਹਿਬ ਵੀ ਸਾਨੂੰ ਕਹਿੰਦੇ, ਹੈਲਥ ਮਿਨਿਸਟਰ ਸਰ ਵੀ ਸਾਨੂੰ ਕਹਿੰਦੇ। ਹੈਲਥ ਮਿਨਿਸਟਰ ਸਾਹਿਬ ਬਲਵੀਰ ਸਿੰਘ ਉਹਨਾਂ ਨੇ ਤੁਹਾਨੂੰ ਕਿਹਾ ਵੀ ਜੌਬ ਛੱਡ ਦਿਓ? ਹਾਂਜੀ, ਡਾਕਟਰ ਬਲਵੀਰ, ਅਸੀਂ ਜਲੰਧਰ ਇੱਥੇ ਸਪੋਰਟਸ ਕਲੱਬ ਜਦੋਂ ਉਦਘਾਟਨ ਕਰਨ ਆਏ ਸੀਗੇ ਆਮ ਆਦਮੀ ਕਲੀਨਿਕ ਦਾ, ਤੇ ਨਾਲ ਉਹਨਾਂ ਦੇ ਆਪਣੇ ਦਿੱਲੀ ਦੇ ਸੀਐਮ ਕੇਜਰੀਵਾਲ ਸਰ ਵੀ ਸੀਗੇ ਤੇ ਉਹਨਾਂ ਦੇ ਨਾਲ ਆਪਣੇ ਸੀਐਮ ਸਰ ਵੀ ਸੀਗੇ। ਉਹ ਸਾਰੇ ਉੱਥੇ ਬੈਠੇ ਹੋਏ ਸੀ ਜਿਸ ਸਮੇਂ ਤੁਹਾਨੂੰ? ਹਾਂਜੀ। ਮੁੱਖ ਮੰਤਰੀ ਸਾਹਿਬ ਵੀ ਸੁਣ ਰਹੇ? ਮੁੱਖ ਮੰਤਰੀ ਸਰ ਨਾਲ ਤਾਂ ਸਾਨੂੰ ਦੇਖੋ ਜਿਹੜਾ ਆਪਣਾ ਉਹਨਾਂ ਦੀ ਸਿਕਿਉਰਿਟੀ ਇੰਨੀ ਆ, ਉਹ ਚਲੇ ਗਏ ਪਲੇਨ 'ਚ ਚੜ੍ਹ ਕੇ, ਇੰਨੀ ਬਾਰਿਸ਼ ਹੋ ਰਹੀ ਸੀ, ਅਸੀਂ ਸਾਰੀਆਂ ਕੁੜੀਆਂ ਜਿੰਨੀਆਂ ਵੀ ਸੀਗੀਆਂ। ਤੇ ਤੁਹਾਡੀ ਬਲਵੀਰ ਸਿੰਘ ਹੁਣਾਂ ਨੇ ਤੁਹਾਨੂੰ ਇਹ ਗੱਲ ਆਪ ਮੂੰਹੀ ਕਹੀ ਹੈ ਵੀ ਜੌਬ ਛੱਡ ਜਾਓ? ਜਦੋਂ ਸੀਐਮ ਸਰ ਆਉਂਦੇ ਆ ਸਰ, ਉਦੋਂ ਸਾਨੂੰ ਇੱਕ ਕਮਰੇ 'ਚ ਡੱਕ ਦਿੱਤਾ ਜਾਂਦਾ ਹੈ। ਜਦੋਂ ਸੀਐਮ ਸਰ ਚਲੇ ਜਾਂਦੇ ਆ ਤੇ ਕੇਜਰੀਵਾਲ ਸਰ ਚਲੇ ਜਾਂਦੇ ਆ, ਇਕੱਲੇ ਹੈਲਥ ਮਿਨਿਸਟਰ ਸਾਹਿਬ ਉੱਥੇ ਰਹਿ ਜਾਂਦੇ, ਤਾਂ ਸਾਨੂੰ ਕਹਿੰਦੇ ਲਓ ਜੀ ਇਹਨਾਂ ਨੂੰ ਮਿਲ ਲਓ। ਅਸੀਂ ਕਹਿੰਦੇ ਆ, ਮੈਂ ਕਿਹਾ ਇਹਨਾਂ ਨੂੰ, ਅਸੀਂ ਹੈਲਥ ਮਿਨਿਸਟਰ ਸਾਨੂੰ ਤਾਂ ਅਸੀਂ 5 ਤੋਂ 6 ਵਾਰ, ਕਦੇ ਸੰਗਰੂਰ, ਕਦੇ ਪਟਿਆਲੇ, ਕਦੇ ਕਿਤੇ ਕੋਈ ਜ਼ਿਲ੍ਹਾ ਅਸੀਂ ਛੱਡਦੇ ਨਹੀਂ, ਜਿੱਥੇ ਵੀ ਆਉਂਦੇ ਆ ਅਸੀਂ ਡਿਊਟੀ ਤੋਂ ਬਾਅਦ ਵੀ ਜਾਂਦੇ ਹਾਂ ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ। ਸਾਨੂੰ ਐ ਵੀ ਭੱਜ ਨਾਟ ਕਰਕੇ ਸਾਡੀ ਸਰਕਾਰ ਤੱਕ ਗੱਲ ਪਹੁੰਚੇ, ਪਰ ਨਹੀਂ ਸਰ, ਕਦੇ ਵੀ ਨਹੀਂ ਹੋਇਆ। ਜਦੋਂ ਵੱਡੇ IAS ਅਧਿਕਾਰੀ ਇਹ ਪਾਲਿਸੀਆਂ ਡਰਾਫਟ ਕਰਦੇ ਨੇ ਕਿ ਉਸੇ ਸਮੇਂ ਉਹਨਾਂ ਨੂੰ ਇਹ ਖਾਮੀਆਂ ਪਾਉਣ ਲਈ ਕਿਹਾ ਜਾਂਦਾ ਹੈ ਜਾਂ ਫਿਰ ਉਹ ਇੰਨੇ ਪੜ੍ਹ ਲਿਖੇ ਹੋਣ ਦੇ ਬਾਵਜੂਦ ਵੀ, ਇੰਨੀਆਂ ਚੰਗੀਆਂ ਪੋਸਟਾਂ ਤੇ ਹੋਣ ਦੇ ਬਾਵਜੂਦ ਵੀ ਇਹ ਗਲਤੀਆਂ ਕਰ ਜਾਂਦੇ ਨੇ? ਇਹ ਜਿੱਦਾਂ ਕਹਿ ਦਿੱਤਾ ਜਾਂਦਾ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਉਹ ਇਨਸਾਨ ਜੇ ਗਲਤੀਆਂ ਦਾ ਪੁਤਲਾ ਹੈ, ਜੇਕਰ ਉਸ ਇਨਸਾਨ ਦੀ ਗਲਤੀ ਕਿਸੇ ਵੱਡੇ ਕਹਿ ਲਓ ਵੀ ਵੱਡੇ ਇੱਕ ਇਕੱਠ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਕਾਨੂੰਨ ਉਸ ਨੂੰ ਸਜ਼ਾ ਦੇਣ ਦੀ ਗੱਲ ਕਰਦਾ ਹੈ। ਕਾਨੂੰਨ ਪ੍ਰਾਵਧਾਨ ਰੱਖਦਾ ਹੈ ਕਿ ਜੇਕਰ ਕਿਸੇ ਦਾ ਨੁਕਸਾਨ ਕਿਸੇ ਦੇ ਦੁਆਰਾ ਕੀਤਾ ਜਾਂਦਾ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਆ ਪਾਲਿਸੀਆਂ ਜਿਹੜੀਆਂ ਜਿਸ ਵਿਅਕਤੀ ਨੇ ਵੀ ਡਰਾਫਟ ਕੀਤੀਆਂ ਨੇ, ਜਿਸ ਨੇ ਵੀ ਇਹ ਸਾਰਾ ਕੁਝ ਬਣਾਇਆ ਕਿ 40 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਣਾ ਹੈ, ਤੇ ਉਸ ਤੋਂ ਬਾਅਦ ਜਿਸ ਨੇ ਇਹਨਾਂ ਨੂੰ ਇੰਨੀ ਦੂਰ ਸਿੱਟ ਦਿੱਤਾ ਕਿ ਮਨਸ਼ਾ ਤਹਿਤ ਸਿੱਟਿਆ ਗਿਆ ਕਿ ਇਹ ਜੌਬ ਛੱਡਣ, ਫਿਰ ਹੋਰ ਉੱਥੇ ਜੁਆਇਨ ਕਰਨ ਕਿ ਅਸੀਂ 43,000 ਨੂੰ ਮੁੜ ਕੇ ਦਿਖਾ ਦਈਏ ਵੀ ਅਸੀਂ 86,000 ਨੌਕਰੀਆਂ ਦੇਤੀਆਂ, ਫਿਰ ਅਸੀਂ 1.5 ਲੱਖ ਨੌਕਰੀਆਂ ਦੇਤੀਆਂ। ਇਹ ਨੌਕਰੀਆਂ ਦੀ ਗਿਣਤੀ ਵਧਾਉਣ ਦਾ ਕਿਤੇ ਵਧੀਆ ਤਰੀਕਾ ਤਾਂ ਨਹੀਂ ਕਿ ਇਹ ਛੱਡਣਗੇ, ਇਹਨਾਂ ਦੀ ਜਗ੍ਹਾ ਨਵਾਂ ਆਊਗਾ, ਇੱਕ ਗਿਣਤੀ ਹੋਰ ਵਾਧੂ ਨੌਕਰੀਆਂ ਦੀ। ਭੈਣ ਨਾਲ ਗੱਲ ਕਰਦੇ ਹਾਂ, ਹੋਰ ਭੈਣਾਂ ਵੀ ਮੌਜੂਦ ਨੇ। ਭੈਣ, ਤੁਸੀਂ ਕਿੰਨੀ ਦੂਰ ਨੌਕਰੀ ਕਰ ਰਹੇ? ਸਾਨੂੰ 7 ਘੰਟੇ ਲੱਗਦੇ ਸਰ। ਕਿੰਨੇ ਤੁਸੀਂ? ਮਾਨਸਾ ਤੋਂ ਫਗਵਾੜਾ ਡਿਊਟੀ ਕਰਦੇ ਹਾਂ। ਮਾਨਸਾ ਤੋਂ ਫਗਵਾੜਾ ਭੈਣ ਡਿਊਟੀ ਕਰਦੇ ਨੇ ਤੁਸੀਂ? ਸਰ ਮੇਰੀ ਮਾਨਸਾ ਜ਼ਿਲ੍ਹੇ ਦੀ ਮੈਂ ਰਹਿਣ ਵਾਲੀ ਹਾਂ, ਮੇਰੀ ਪਠਾਨਕੋਟ ਜ਼ਿਲ੍ਹੇ 'ਚ ਡਿਊਟੀ ਹੈ। ਇੱਕ ਕੋਨੇ ਤੋਂ ਪੰਜਾਬ ਦੇ ਦੂਸਰੇ ਕੋਨੇ 'ਚ ਭੈਣ ਜੌਬ ਕਰਦੇ ਨੇ ਮਾਨਸਾ ਤੋਂ ਅੱਗੇ ਫਿਰ ਮੁਕਤਸਰ ਹੀ ਰਹਿ ਜਾਂਦਾ, ਫਿਰ ਤਾਂ ਦੂਜਾ ਸਟੇਟ ਸ਼ੁਰੂ ਹੋ ਜਾਂਦੀ ਹੈ। ਉੱਥੋਂ ਭੈਣ ਹੁਣੀ ਦੂਸਰੇ ਬੰਨੇ ਪੰਜਾਬ ਦੇ ਜਿਹੜਾ ਪਠਾਨਕੋਟ ਹੈ ਉੱਥੇ ਜਾ ਕੇ ਜੌਬ ਕਰ ਰਹੇ ਨੇ। ਸੋ ਅੱਗੇ ਪੁੱਛਦੇ ਹਾਂ, ਭੈਣੇ ਤੁਸੀਂ ਕਿੱਥੇ ਜੌਬ ਕਰਦੇ ਹੋ? ਸਰ ਮੈਂ ਬਠਿੰਡੇ ਜ਼ਿਲ੍ਹੇ ਤੋਂ ਆ, ਮੈਂ ਪਠਾਨਕੋਟ ਜ਼ਿਲ੍ਹੇ 'ਚ ਪਿੰਡ ਖੋਜ ਕੀ ਚੱਕਾ ਉੱਥੇ ਸਰ, ਉੱਥੇ ਤਾਂ ਕੋਈ ਮੈਂ ਬਮਿਆਲ ਤੱਕ ਚੱਲ ਜਾਂਦੀ ਹਾਂ, ਉੱਥੇ ਬਾਅਦ ਵਿੱਚ ਮੈਨੂੰ ਮਤਲਬ ਕਿਸੇ ਨੂੰ ਵੀ ਮਤਲਬ ਹੱਥ ਦੇ ਕੇ ਰੋਕਣਾ ਪੈਂਦਾ, ਮੈਨੂੰ ਉੱਥੇ ਤੱਕ ਖੋਜ ਕੀ ਚੱਕ ਲੈ ਜਾਓ। ਬੱਸਾਂ ਵੀ ਨਹੀਂ ਜਾਂਦੀਆਂ? ਨਹੀਂ ਸਰ, ਬੱਸ ਕੋਈ ਨਹੀਂ ਜਾਂਦੀ, ਕਦੇ ਮੈਂ 2-2 ਘੰਟੇ ਖੜੀ ਰਹਿੰਦੀ ਆ, ਆਟੋ ਵਾਲੇ ਨੂੰ ਕਹਿੰਦੇ ਉਹ 200 ਰੁਪਇਆ ਮੰਗ ਲੈਂਦੇ ਆ ਸਾਡੇ ਤੋਂ। ਕਿੰਨਾ ਕਿਲੋਮੀਟਰ ਦਾ ਡਿਸਟੈਂਸ ਤੁਹਾਡਾ ਪਿੰਡ ਤੋਂ ਜਾਂ ਤੁਹਾਡੇ ਘਰ ਤੋਂ? 410 ਕਿਲੋਮੀਟਰ। ਹਾਂਜੀ ਸਰ। 40 ਦੀ ਗੱਲ ਕੀਤੀ ਸੀ ਤੇ 1 ਜ਼ੀਰੋ ਆਪ ਹੀ ਹੋਰ ਲਾਤੀ ਆ। ਜਦੋਂ ਕਿਸੇ ਦੀ ਤਨਖਾਹ ਵਾਧਾ ਕਰਨਾ ਹੁੰਦਾ ਜਾਂ ਕਿਸੇ ਨੂੰ ਪੱਕਾ ਕਰਨਾ ਹੁੰਦਾ ਉਸਲੇ ਜ਼ੀਰੋਆਂ ਉੜ ਜਾਂਦੀਆਂ ਨੇ, ਪਰ ਜਦੋਂ ਕਿਸੇ ਦਾ ਨੁਕਸਾਨ ਕਰਨਾ ਹੋਵੇ ਉਸਲੇ ਲੱਗ ਜਾਂਦੀਆਂ ਨੇ। ਜੀ ਤੁਹਾਡਾ ਕਿੰਨਾ ਡਿਸਟੈਂਸ ਹੈ? ਮੇਰਾ 280 ਕਿਲੋਮੀਟਰ। ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਪਠਾਨਕੋਟ ਹਾਂ। ਮੁਕਤਸਰ ਸਾਹਿਬ ਤੋਂ ਪਠਾਨਕੋਟ। ਇਹ ਭੈਣ ਹੁਣੀ ਉਸ ਤੋਂ ਵੀ ਅੱਗੇ, ਮਾਨਸਾ ਤੋਂ ਵੀ ਅੱਗੇੋਂ ਮੁਕਤਸਰ ਤੋਂ ਜਾ ਕੇ ਫਿਰ ਪਠਾਨਕੋਟ ਜੌਬ ਕਰਦੇ ਨੇ। ਭੈਣ ਤੁਸੀਂ ਤਾਂ ਦੱਸਿਆ ਤੁਸੀਂ? ਹਾਂਜੀ, ਬਠਿੰਡਾ ਤੋਂ ਨਵਾਂ ਸ਼ਹਿਰ ਸਰ। ਬਠਿੰਡਾ ਤੋਂ ਨਵਾਂ ਸ਼ਹਿਰ। ਤੁਸੀਂ? ਹਾਂਜੀ ਸਰ, ਮੈਂ ਡੱਬ ਵਾਲੀ ਤੋਂ ਜਲੰਧਰ।
ਡੱਬ ਵਾਲੀ ਤੋਂ ਜਲੰਧਰ ਕਿੰਨਾ ਸਰ ਮੈਂ ਹੈਂਡੀਕੈਪਟ ਹਾਂ, ਮੇਰੇ 2 ਛੋਟੇ ਬੱਚੇ ਵੀ ਨੇ। ਸਰ ਜਿਸ ਦਿਨ ਮੇਰੀ ਜੁਆਇਨਿੰਗ ਹੋਈ ਸੀ ਮੈਂ ਉਸ ਦਿਨ ਹੀ ਸਿਵਲ ਸਰਜਨ ਸਰ ਨੂੰ ਕਿਹਾ ਸੀ ਕਿ ਮੈਂ ਨਹੀਂ ਜੁਆਇਨ ਕਰ ਸਕਦੀ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ 6 ਮਹੀਨੇ ਜੁਆਇਨ ਕਰੋ, ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਊਗਾ। ਪਰ ਉਸ ਤੋਂ ਬਾਅਦ ਅਸੀਂ ਸਰ ਹਰ ਵਾਰੀ ਉਹਨਾਂ ਨੂੰ ਮਿਲੇ, ਪਰ ਸਾਡੀ ਟਰਾਂਸਫਰ ਦਾ ਕੋਈ ਹੱਲ ਨਹੀਂ ਹੋਇਆ। ਸਾਨੂੰ ਇਦਾਂ ਹੀ ਕਹਿ ਦਿੰਦੇ ਕਿ ਤੁਸੀਂ ਰਿਜ਼ਾਈਨ ਕਰ ਦਿਓ। ਤੁਸੀਂ ਕਿੰਨੇ % ਹੈਂਡੀਕੈਪ? ਸਰ ਮੈਂ ਲੈਗ ਤੋਂ ਹੈਂਡੀਕੈਪਟ ਹਾਂ। ਸਰ ਜਦੋਂ ਅਸੀਂ ਆਉਣਾ ਹੁੰਦਾ ਸਵੇਰ ਮਾਰਨਿੰਗ ਅਸੀਂ 2:30 ਜਾਂ 3 ਵਜੇ ਉੱਠਦੇ ਹਾਂ, 3 ਵਜੇ ਆਈਦਾ। ਮੇਰਾ 70% ਹੈਂਡੀਕੈਪਟ ਆ। ਅੱਛਾ ਹਾਂਜੀ ਸਰ। ਤੇ ਉਹ ਉਸ ਦੇ ਆਧਾਰ ਤੇ ਤੁਸੀਂ ਕਿਸੇ ਨਾਲ ਮਿਲ ਕੇ ਕਿਹਾ ਹੋਵੇ, ਕਿਸੇ ਮੰਤਰੀ ਨੂੰ, ਕਿਸੇ ਵੱਡੇ ਅਧਿਕਾਰੀ ਨੂੰ, ਜਿੱਦਾਂ ਡਾਇਰੈਕਟਰ ਸਾਹਿਬ ਦੀ ਮੈਮ ਗੱਲ ਕਰ ਰਹੇ ਨੇ, ਉਹਨਾਂ ਤੱਕ ਅਪਰੋਚ ਕੀਤੀ ਹੋਵੇ ਵੀ ਮੈਂ ਤਾਂ ਹੈਂਡੀਕੈਪ ਹਾਂ, ਘੱਟੋ ਘੱਟ ਮੇਰੀ ਹੀ ਸੁਣ ਲਓ। ਚਲੋ ਇਹ ਤਾਂ ਤੰਦਰੁਸਤ ਨੇ, ਇਹਨਾਂ ਦਾ ਥੋੜਾ ਹੋਰ ਟਾਈਮ ਲੱਗ ਜੂ ਹੋ ਜਾਊਗਾ, ਪਰ ਤੁਹਾਡਾ ਤਾਂ ਸਰ ਸਾਨੂੰ ਹਮੇਸ਼ਾ ਇਦਾਂ ਹੀ ਕਿਹਾ ਜਾਂਦਾ ਹੈ ਕਿ ਜਦੋਂ ਪੋਰਟਲ ਓਪਨ ਹੋਇਆ ਉਦੋਂ ਹੀ ਸਾਰਿਆਂ ਦੀਆਂ ਟਰਾਂਸਫਰ ਕੀਤੀਆਂ ਜਾਣਗੀਆਂ। ਪੋਰਟਲ ਹਾਲੇ ਤੱਕ ਓਪਨ ਸਰ ਹਜੇ ਤੱਕ ਪੋਰਟਲ ਓਪਨ ਨਹੀਂ ਹੋਇਆਗਾ। ਇਹ ਓਪਨ ਹੋਊਗਾ ਵੀ ਜਾਂ ਬੈਂਕਾਂ ਵਾਲਿਆਂ ਵਾਂਗੂ ਲਾਰੇ ਲਾਈ ਸਾਨੂੰ ਤਾਂ ਕੋਈ ਉਮੀਦ ਨਹੀਂ, ਕਿਉਂਕਿ ਅਸੀਂ ਹੁਣ ਜਦੋਂ ਵੀ ਜਾਂਦੇ ਆ ਟਰਾਂਸਫਰ ਲਈ ਸਾਨੂੰ ਇਹੀ ਕਿਹਾ ਜਾਂਦਾ ਕਿ ਹੁਣ ਕਲੀਨਿਕ ਖਾਲੀ ਨਹੀਂਗੇ, ਤੁਹਾਡੀ ਟਰਾਂਸਫਰ ਨਹੀਂ ਕੀਤੀ ਜਾਏਗੀ। ਪਹਿਲਾਂ ਕਲੀਨਿਕ ਖਾਲੀ ਸੀ, ਅਸੀਂ ਟਰਾਂਸਫਰ ਕੀਤੀਆਂ ਨੇ, ਕਿ ਸਾਨੂੰ ਹੁਣ ਐਂ ਹੀ ਕਹਿ ਦਿੰਦੇ ਤੁਸੀਂ ਇੰਟਰਵਿਊ 'ਚ ਲੱਗ ਜਾਓ। ਪਰ ਸਰ ਅਸੀਂ ਪੇਪਰ ਦੇ ਕੇ ਲੱਗੇ ਆ। ਫਿਰ ਇੰਟਰਵਿਊ 'ਚ ਦਾ ਕੀ ਅਰਥ ਹੈ? ਮੈਂ ਇਹ ਸਮਝਣਾ ਚਾਹੁੰਦਾ ਵੀ ਤੁਸੀਂ ਤਾਂ ਲੱਗੇ ਹੋਏ ਹੋ ਪੱਕੇ, ਤੁਹਾਡੀ ਤਨਖਾਹ ਵੀ ਪੈ ਰਹੀ ਹੈ, ਤੁਸੀਂ ਜੌਬ ਕਰ ਰਹੇ ਹੋ, ਫਿਰ ਦੁਬਾਰਾ ਇੰਟਰਵਿਊ ਕਿਸ ਚੀਜ਼ ਦੀ? ਸਰ ਇੰਟਰਵਿਊਜ਼ ਇਹ ਜ਼ਿਲ੍ਹੇ ਵਾਈਜ਼ ਰੱਖਦੇ ਨੇ। ਅੱਛਾ ਜੀ। ਸਰ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਆਪਣੇ ਜ਼ਿਲ੍ਹੇ 'ਚ ਇੰਟਰਵਿਊ ਦੇ ਕੇ ਤੁਸੀਂ ਆਪਣੇ ਜ਼ਿਲ੍ਹੇ 'ਚ ਹੀ ਟਰਾਂਸਫਰ ਕਰਾ ਸਕਦੇ ਹੋ, ਤੁਹਾਨੂੰ ਜੌਬ ਟ੍ਰਾਂਸਫਰ ਕਰਨ ਲਈ ਇੰਟਰਵਿਊ ਦੀ ਲੋੜ ਹੁੰਦੀ ਹੈ? ਕਿਉਂਕਿ ਮੈਂ ਇਸ ਚੀਜ਼ ਦੀ ਜਾਣਕਾਰੀ ਨਹੀਂ ਰੱਖਦਾ, ਤੁਸੀਂ ਦੱਸ ਸਕਦੇ ਹੋ? ਨਹੀਂ ਸਰ, ਉਹਨਾਂ ਦੇ ਕਹਿਣ ਦਾ ਤਾਂ ਮੇਨ ਇਹੀ ਮਕਸਦ ਹੈ ਵੀ ਅਸੀਂ ਪੇਪਰ ਵਾਲੇ ਆ, ਜਦੋਂ ਅਸੀਂ ਕੰਪੀਟੀਸ਼ਨ ਲੜ ਕੇ ਆਏ ਆ ਤਾਂ ਇੰਟਰਵਿਊ ਤਾਂ ਪ੍ਰਾਈਵੇਟ ਹਸਪੀਟਲਾਂ 'ਚ ਹੁੰਦੀ ਹੈ ਨਾ, ਗਵਰਨਮੈਂਟ ਪੋਸਟ ਲਈ ਤੁਸੀਂ ਅੱਜ ਤੱਕ ਦੇਖਿਆ ਵੀ ਕਿਸੇ ਦੇ ਸਰਟੀਫਿਕੇਟ ਦੇਖੋ ਤੇ ਉਹਨੂੰ ਰੱਖ ਲਓ ਨੌਕਰੀ ਤੇ? ਇਦਾਂ ਤਾਂ ਨਾ ਹੁੰਦਾ, ਕੰਪੀਟੀਸ਼ਨ ਲੜਨੇ ਪੈਂਦੇ ਆ, ਡਰਾਫਟ ਕਟਾਣੇ ਪੈਂਦੇ ਆ ਤੇ ਫਿਰ ਮੈਰਿਟਾਂ 'ਚ ਆਉਣਾ ਪੈਂਦਾ, ਫਿਰ ਹੀ ਗਵਰਨਮੈਂਟ। ਇਹਦਾ ਤਾਂ ਇਹ ਮਤਲਬ ਹੋਇਆ ਕਿ ਇੰਟਰਵਿਊ ਬੇਸ ਤੇ ਤਾਂ ਫਿਰ ਤੁਸੀਂ ਲੋਕਲ ਤਾਂ ਲੱਗ ਜਾਓਗੇ, ਪਰ ਸਾਡੀ ਇਹ ਤਾਂ ਇਦਾਂ ਵੀ ਕਹਿੰਦੇ ਹੈਗੇ ਸਾਨੂੰ ਕਿ ਕੋਈ ਹੋਰ ਸਰਕਾਰ ਆਏਗੀ, ਉਹਨਾਂ ਦਾ ਇਹ ਨਹੀਂ ਪਤਾ ਕਿ ਇਹ ਕਲੀਨਿਕ ਬੰਦ ਹੋ ਜਾਣ ਤੇ ਫਿਰ ਤੁਹਾਨੂੰ ਸੁਵਿਧਾ ਕੇਂਦਰ ਵਾਂਗੂ ਘਰੇ ਬਿਠਾ ਦਿੱਤਾ ਜਾਵੇ। ਸਾਨੂੰ ਤਾਂ ਇਹ ਵੀ ਲੋਕ ਇੱਥੋਂ ਦੇ ਇਦਾਂ ਕਹਿੰਦੇ ਆ ਵੀ ਮੈਡਮ ਤੁਸੀਂ ਤਾਂ ਉਹਨਾਂ ਟਾਈਮ ਹੋ ਬਸ ਜਿੱਥੇ ਵੀ ਅਸੀਂ ਜਾਂਦੇ ਆ। ਇੱਕ ਸਾਡੇ ਏਰੀਏ ਦੇ ਸਾਰਾ ਫਿਰ ਇੱਕ ਗੱਲ ਹੋਰ ਹੈ ਇਹਦੇ 'ਚ, ਜਿਹੜਾ ਗੱਲ ਤੁਹਾਨੂੰ ਇਹ ਗੱਲ ਬੰਦਾ ਕਹਿੰਦਾ, ਜੇਕਰ ਤੁਸੀਂ ਪੂਰੇ ਕਾਗਜ਼ੀ ਪੱਤਰੀ ਤਰੀਕੇ ਨਾਲ ਹੋਏ ਆ, ਪਹਿਲੀ ਗੱਲ ਤਾਂ ਇਸ ਤਰੀਕੇ ਨਾਲ ਕੀਤਾ ਨਹੀਂ ਜਾ ਸਕਦਾ, ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਜੇਕਰ ਤੁਹਾਨੂੰ ਕੋਈ ਇਹ ਬੰਦਾ ਕਹਿ ਰਿਹਾ, ਫਿਰ ਉਹ ਤਾਂ ਸਿੱਧੇ ਤੌਰ ਤੇ ਤੁਹਾਨੂੰ ਇਹ ਕਹਿ ਰਿਹਾ ਵੀ ਅਗਲੀ ਵਾਰੀ ਵੀ ਆਮ ਆਦਮੀ ਪਾਰਟੀ ਨੂੰ ਜਿਤਾਉਣਾ, ਜੇ ਇਹੀ ਜਿੱਤਣਗੇ ਤਾਂ ਕਲੀਨਿਕ ਚੱਲਦੇ ਰਹਿਣਗੇ, ਨਹੀਂ ਤਾਂ ਬੰਦ ਹੋ ਜਾਣਗੇ। ਹਾਂਜੀ ਹਾਂਜੀ, ਇਦਾਂ ਹੀ ਸਾਨੂੰ ਕਿਹਾ ਜਾਂਦਾ। ਅਸੀਂ ਆਪਦੇ ਏਰੀਏ ਦੇ ਮੈਡਮ ਪ੍ਰੋਫੈਸਰ ਬਲਜਿੰਦਰ ਕੌਰ MLA ਨੇ, ਉਹਨਾਂ ਨੂੰ ਅਸੀਂ ਮਿਲੇ ਆ। ਅਸੀਂ 5 ਤੋਂ 6 MLA ਜਿਨ੍ਹਾਂ ਦੇ ਸਾਡੇ ਅੱਜ ਵੀ ਮੋਬਾਈਲ 'ਚ ਫੋਨ ਨੰਬਰ ਫੀਡ ਨੇ, ਮਾਸਟਰ ਜਗਸੀਰ ਸਿੰਘ MLA, ਜਿਹੜੇ ਵੀ MLA ਨੂੰ ਮਿਲਦੇ ਉਹ ਸਾਨੂੰ ਇਦਾਂ ਹੀ, ਜਦੋਂ ਸਾਡੇ ਫੈਮਿਲੀ ਵਾਲੇ ਨਾਲ ਜਾਂਦੇ ਆ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਤੁਸੀਂ ਕਿਉਂ ਕੁੜੀਆਂ ਨੂੰ ਇੰਨੀ ਦੂਰ ਕੱਲੀਆਂ ਛੱਡਿਆ, ਉੱਥੇ ਕਿਹਦੀ ਜ਼ਿੰਮੇਵਾਰੀ ਆ, ਕਿਉਂ ਤੁਸੀਂ 11-11 ਰੁਪਏ ਤੇ ਕੁੜੀਆਂ ਨੂੰ ਉੱਥੇ ਦਿਹਾੜੀ, ਇਹ ਤਾਂ ਦਿਹਾੜੀ ਵਾਲਾ ਸਿਸਟਮ ਹੈ। ਇਹ ਤਾਂ ਆਪਣੀਆਂ ਪਾਲਿਸੀਆਂ ਨੂੰ ਆਪੇ ਹੀ ਭੰਡੀ ਜਾਂਦੇ। ਹਾਂਜੀ, ਮੈਂ ਤਾਂ ਉਹੀ ਕਹਿਣੀ ਵੀ ਇਹ ਸਰਕਾਰ ਕਿੱਦਾਂ ਦੀ ਆ ਕਿ ਆਪਾਂ ਆਪਦੀ ਪਾਰਟੀ ਨੂੰ ਸਪੋਰਟ ਕਰੀਦਾ ਵੀ ਨਹੀਂ ਭਈ ਅਸੀਂ ਕੰਮ ਕਰਾਂਗੇ, ਉਹ ਸਿੱਧੇ ਹੱਥ ਖੜੇ ਕਰਕੇ ਕਹਿ ਦਿੰਦੇ ਆ ਕਿ ਸਾਨੂੰ ਤਾਂ ਇਸ ਚੀਜ਼ ਬਾਰੇ ਪਤਾ ਨਹੀਂ। ਹੁਣ ਅਸੀਂ ਪਿੱਛੇ ਜੇ ਆਪਣੇ MP ਉੱਠੇ ਨੇ ਖੁੱਡੀਆਂ, ਆਪਣੇ ਗੁਰਮੀਤ ਸਿੰਘ ਖੁੱਡੀਆਂ ਲੜ ਰਹੇ ਨੇ, ਹਾਂਜੀ ਚੋਣ ਲੜ ਰਹੇ ਨੇ MP ਦੀ ਬਠਿੰਡਾ ਤੋਂ, ਅਸੀਂ ਉਹਨਾਂ ਤੱਕ ਗਏ, ਉਹ ਵੀ ਕਹਿੰਦੇ ਸਾਡਾ ਤਾਂ ਮਹਿਕਮਾ ਨਹੀਂ, ਸਾਡਾ ਤਾਂ ਐਗਰੀਕਲਚਰ ਆ। ਦੇਖੋ ਫਿਰ ਐਗਰੀਕਲਚਰ ਦੇ ਤੁਹਾਡਾ ਮਹਿਕਮਾ ਐਗਰੀਕਲਚਰ ਆ, ਫਿਰ ਤੁਹਾਨੂੰ ਘੇਰਦੇ ਤੁਸੀਂ ਕਿਉਂ ਨਹੀਂ ਸਵਾਲਾਂ ਦੇ ਜਵਾਬ ਦਿੰਦੇ? ਜਦੋਂ ਕੋਈ ਸਵਾਲਾਂ ਦੇ ਜਵਾਬ ਮੰਗਦਾ ਉੱਥੇ ਮੀਡੀਆ ਹੁੰਦਾ, ਤੁਸੀਂ ਉਸ ਨੂੰ ਕਹਿੰਦੇ ਆ ਵੀ ਆਪਣਾ ਮਾਈਕ ਚੱਕ ਲਾ ਭਾਈ, ਤੂੰ ਬਹੁਤ ਗਲਤ ਖਬਰ ਲਾ ਦਿੰਦਾ। ਇਧਰ ਭੈਣ ਨਾਲ ਹੀ ਗੱਲ ਕਰਦੇ ਆ। ਭੈਣੇ ਹੁਣ ਤੁਸੀਂ ਹੈਂਡੀਕੈਪ ਵੀ ਹੋ, ਤੁਹਾਡੇ ਬੱਚੇ ਵੀ ਨੇ, ਫਿਰ ਕਿੱਦਾਂ ਪ੍ਰਬੰਧ ਹੁੰਦਾ, ਕਿਵੇਂ ਬੱਚਿਆਂ ਨੂੰ ਮਿਲਦੇ ਹੋ ਜਾਂ ਕਿੰਨੇ ਸਮੇਂ ਬਾਅਦ ਘਰ ਜਾਂਦੇ ਹੋ, ਇਹ ਸਾਰਾ ਪ੍ਰਬੰਧ ਕਿੱਦਾਂ ਚੱਲਦਾ? ਸਰ ਅਸੀਂ ਰੈਂਟ ਤੇ ਰਹਿੰਦੇ ਇੱਥੇ, ਹੁਣ ਬੱਚੇ ਮੇਰੇ ਘਰ ਨੇ। ਸਰ ਮਹੀਨੇ ਬਾਅਦ ਘਰ ਜਾਂਦੀ ਆ ਮੈਂ। ਇੱਕ ਦਿਨ ਤਾਂ ਸਾਡਾ ਪੂਰਾ ਛੁੱਟੀ ਦਾ ਸਫ਼ਰ 'ਚ ਹੀ ਲੰਘ ਜਾਂਦਾ ਸਰ। 6 ਘੰਟੇ ਇੱਕ ਸਾਲ ਦੇ, ਇੱਕ ਦਿਨ ਦੇ ਮਤਲਬ 5 ਘੰਟੇ ਲੱਗਦੇ ਸਾਨੂੰ ਇੱਕ ਟਾਈਮ ਦੇ। ਇੱਕ ਸਰ ਮੇਰੀ 5 ਸਾਲ ਦੀ ਬੇਟੀ, ਇੱਕ 3 ਸਾਲ ਦੀ ਬੇਟੀ। ਸਰ ਹੁਣ ਸੀ ਇਹੀ ਉਮੀਦ ਸੀ ਕਿ ਸਾਨੂੰ ਹੁਣ ਤੱਕ ਹੀ ਸਾਡੀ ਟਰਾਂਸਫਰ ਹੋ ਜਾਏਗੀ, ਪਰ ਸਰ ਹੁਣ ਸਾਨੂੰ ਕੋਈ ਚਾਂਸ ਨਹੀਂ ਲੱਗਦੇ ਕਿ ਸਾਡੀ ਟਰਾਂਸਫਰ ਕੀਤੀ ਜਾਵੇ। ਕਿੰਨੀ ਗਿਣਤੀ ਹੈ ਮਤਲਬ ਕੁੱਲ ਜਿਹੜੇ ਇਸ ਤਰੀਕੇ ਨਾਲ ਦੂਰ ਦੂਰ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ, ਕਿੰਨੀ ਗਿਣਤੀ ਹੈ ਤੁਹਾਡੇ ਇਦਾਂ ਬੀਬੀਆਂ ਦੀ? ਸਰ ਅਸੀਂ ਹੋਵਾਂਗੇ 60-70 ਕੁੜੀਆਂ। 60-70 ਹੋਵਾਂਗੇ? ਹਾਂਜੀ, ਆਊਟ ਆਫ ਡਿਸਟ੍ਰਿਕਟ ਜਿਹੜੀਆਂ ਅਸੀਂ ਬੈਠੀਆਂ 60 ਤੋਂ 70 ਕੁੜੀਆਂ ਸੀ ਹੈਗੀਆਂ। ਮਤਲਬ ਕਿ ਤੁਹਾਡੀ ਗਿਣਤੀ ਘੱਟ ਹੋਣ ਦੇ ਕਰਕੇ ਵੀ ਤੁਹਾਨੂੰ ਦਬਾਇਆ ਜਾ ਰਿਹਾ ਹੋਊਗਾ ਵੀ ਚਲੋ ਇਹਨਾਂ ਦਾ ਆਪਾਂ ਕੁਝ ਨਹੀਂ ਦੇਖਣਾ। ਭੈਣੇ ਤੁਸੀਂ ਕਿੰਨੀ ਦੂਰ ਕਰਦੇ ਹੋ? ਮੈਂ ਬਠਿੰਡਾ ਤੋਂ ਗੁਰਦਾਸਪੁਰ ਡਿਊਟੀ ਕਰਦੀ ਆ। ਠੀਕ ਹੈ, ਕਿੰਨਾ ਡਿਸਟੈਂਸ? 300 ਕਿਲੋਮੀਟਰ ਪੈ ਜਾਂਦਾ ਮੈਨੂੰ। ਤੇ ਤੁਸੀਂ ਕਿਵੇਂ ਫੇ ਅਪ ਡਾਊਨ ਜਾਂ ਕਰਦੇ ਹੋ ਜਾਂ ਉੱਥੇ ਹੀ ਰਹਿੰਦੇ ਹੋ? ਨਹੀਂ, ਮੈਂ ਰੈਂਟ ਤੇ ਰਹਿੰਦੀ ਆ। ਉੱਥੇ ਰੈਂਟ ਦੀ ਮਤਲਬ ਪੈਸਿਆਂ ਦੀ ਖਾਣਾ ਖਾਣੀ ਆ ਨਾ, ਮਤਲਬ ਸਾਰਾ ਕੁਝ ਮੁੱਲ ਹੀ ਹੁੰਦਾ ਮਤਲਬ।
ਠੀਕ ਹੈ। ਤੇ ਤੁਸੀਂ ਗੁਰਦਾਸਪੁਰ ਸ਼ਹਿਰ ਚੋਂ ਜਾਂ ਉੱਥੇ ਵੀ ਅੱਗੇ ਕਿਸੇ ਪਿੰਡ ਚੋਂ? ਨਹੀਂ, ਅੱਗੇ ਪਿੰਡ ਤੋਂ ਹੈਗੇ ਆ। ਠੀਕ ਹੈ। ਹਾਂਜੀ। ਸੋ ਇਸ ਤਰੀਕੇ ਦੀਆਂ ਦਿੱਕਤਾਂ ਨੇ। ਭੈਣ ਉਹਨਾਂ ਨੂੰ ਪੁੱਛ ਲੈਂਦੇ। ਭੈਣ ਤੁਸੀਂ ਕਿੱਥੋਂ ਹੋ ਤੇ ਕਿੱਥੇ ਜੌਬ ਕਰਦੇ? ਹਾਂਜੀ ਸਰ, ਮੈਂ ਮੁਕਤਸਰ ਡਿਸਟ੍ਰਿਕਟ ਪਿੰਡ ਗਿੱਦੜਬਾਹਾ ਦੀ ਰਹਿਣ ਵਾਲੀ ਹਾਂ। ਮੈਂ ਜਲੰਧਰ ਡਿਸਟ੍ਰਿਕਟ ਵਿੱਚ ਜੌਬ ਕਰਦੀ ਹਾਂ। ਸਰ ਸਾਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ। ਅਸੀਂ ਛੋਟੇ ਛੋਟੇ ਬੱਚੇ ਛੱਡ ਕੇ ਜੌਬ ਕਰ ਰਹੀਆਂ ਇੱਥੇ, ਕਿਉਂਕਿ ਇੱਕ ਲੇਡੀਜ਼ ਲਈ ਆਪਣੇ ਉਹੀ ਟਾਈਮ ਹੁੰਦਾ ਬੱਚਿਆਂ ਨਾਲ ਸਪੈਂਡ ਕਰਨ ਦਾ। ਉਹ ਛੋਟੇ ਛੋਟੇ ਨੇ, ਉਹਨਾਂ ਨੂੰ ਕਿੰਨੀ ਉਮਰ ਹੈ ਬੱਚਾ? ਮੇਰੇ ਬੱਚੇ ਦੀ ਉਮਰ 5 ਸਾਲ ਹੈ ਸਰ। ਹਾਈ ਕੁਆਲਿਟੀ ਟਾਈਮ ਹੁੰਦਾ ਆਪਣੇ ਬੱਚਿਆਂ ਨਾਲ ਸਪੈਂਡ ਕਰਨ ਦਾ ਜਾਂ ਉਹਨਾਂ ਨੂੰ ਸਿਖਾਉਣ ਦਾ ਕਿ ਕੀ ਚੰਗਾ ਕੀ ਬੁਰਾ? ਹਾਂਜੀ ਹਾਂਜੀ ਸਰ, ਇਹੀ ਟਾਈਮ ਹੁੰਦਾ ਕਿ ਉਹ ਕਹਿੰਦੇ ਹੁੰਦੇ ਆ ਨਾ, ਜਿਵੇਂ ਵੀ ਪਹਿਲਾ ਸਕੂਲ ਆ ਜਿਹੜਾ ਬੱਚੇ ਦਾ ਉਹ ਮਾਂ ਹੁੰਦੀ ਹੈ। ਜਦੋਂ ਮਾਵਾਂ ਨੂੰ ਇੰਨੀ ਦੂਰ ਭੇਜ ਰੱਖਿਆ, ਹੁਣ ਸਾਨੂੰ ਨਹੀਂ ਪਤਾ ਸਾਡੇ ਬੱਚੇ ਸਕੂਲ 'ਚ ਕੀ ਪੜ੍ਹ ਕੇ ਆਉਂਦੇ ਨੇ, ਕੀ ਖਾਂਦੇ ਨੇ ਆ ਕੇ, ਕੀ ਨਹੀਂ ਕਰਦੇ ਨੇ, ਕਿਉਂਕਿ ਘਰ ਵਿੱਚ ਜਿਹੜੇ ਬਜ਼ੁਰਗ ਨੇ ਉਹ ਤਾਂ ਵਿਚਾਰੇ ਆਪਣਾ ਆਪ ਹੀ ਮਸਾਂ ਸਾਂਭਦੇ ਨੇ। ਮਤਲਬ ਜਿੱਦਾਂ ਵੀ ਵਿਚਾਰੇ ਥੋੜ੍ਹਾ ਬਹੁਤਾ ਕਰ ਰਹੇ ਨੇ ਕੇਅਰ, ਹੈ ਨਾ। ਮਤਲਬ ਬਹੁਤ ਔਖਾ ਬੱਚਿਆਂ ਲਈ ਸਾਨੂੰ ਇੰਨੀ ਦੂਰ ਰਹਿਣਾ। ਤੇ ਤੁਸੀਂ ਹੁਣ ਕਿੱਥੇ ਜੌਬ ਕਰ ਰਹੇ ਹੋ? ਸਰ ਮੈਂ ਰਾਏਪੁਰ ਫਰਾਲਾ ਪਿੰਡ ਹੈਗਾ ਇੱਕ ਜਲੰਧਰ ਡਿਸਟ੍ਰਿਕਟ, ਉੱਥੇ ਕਰ ਰਹੀ ਹਾਂ। ਹਾਲਾਂਕਿ ਮੈਂ ਉਹ ਪਿੰਡ ਦੇ ਵਿੱਚ ਨਾ ਕੋਈ ਬੱਸ ਦੀ ਫੈਸਿਲਿਟੀਜ਼ ਹੈ, ਨਾ ਕੋਈ ਆਟੋ ਵਗੈਰਾ ਜਾਂਦਾ। ਮੈਂ ਕਦੇ ਕਿਸੇ ਦੀ ਲਿਫਟ ਲੈ ਕੇ ਆਉਣੀ ਹੈ, ਕਦੇ ਕਿਸੇ ਦੀ, ਜਦੋਂ ਮੈਂ ਮਤਲਬ ਘਰ ਜਾਂਦੀ ਹਾਂ ਜਾਂ ਕਿਤੇ ਕਿੰਨੇ ਕਿਲੋਮੀਟਰ ਸਫ਼ਰ ਤੁਹਾਡਾ ਕੁੱਲ ਬਣ ਜਾਂਦਾ? ਸਰ ਮੇਰਾ 370 ਕਿਲੋਮੀਟਰ ਹੈ। 370 ਕਿਲੋਮੀਟਰ। ਹਾਂਜੀ। ਠੀਕ ਹੈ। ਭੈਣੇ ਤੁਸੀਂ ਕਿੱਥੋਂ ਤੇ ਕਿੱਥੇ ਜੌਬ ਕਰ? ਹਾਂਜੀ, ਮੈਂ ਸੰਗਰੂਰ ਡਿਸਟ੍ਰਿਕਟ ਤੋਂ ਨਵਾਂ ਸ਼ਹਿਰ SBS ਨਗਰ, ਸ਼ਹੀਦ ਭਗਤ ਸਿੰਘ ਦਾ ਪਿੰਡ ਖਟਕੜ ਕਲਾਂ। ਤੁਹਾਡੇ ਤਾਂ ਏਰੀਏ ਤੋਂ ਮੁੱਖ ਮੰਤਰੀ ਸਾਹਿਬ ਨੇ, ਉਹ ਤਾਂ ਕਹਿੰਦੇ ਨੇ ਮੈਂ ਜਿੱਦਾਂ ਬਾਦਲ ਸਾਹਿਬ ਨਹੀਂ ਲੰਬੀ 'ਚ ਇਕੱਲੇ ਨੂੰ ਬਾਏ ਨੇਮ ਜਾਣਦੇ ਸੀ, ਕਹਿੰਦੇ ਮੈਂ ਆਪਣੇ ਏਰੀਏ ਦੇ ਘਰ ਦੇ ਬੰਦੇ ਨੂੰ ਜਾਣਦਾ, ਬਾਏ ਨੇਮ ਜਾਣਦਾ। ਫਿਰ ਤੁਹਾਡੀ ਤਾਂ ਪਹੁੰਚ ਆਸਾਨੀ ਨਾਲ ਹੋਣੀ ਚਾਹੀਦੀ ਆ ਉਹਨਾਂ ਤੱਕ, ਤੇ ਤੁਸੀਂ ਤਾਂ ਹੁਣ ਤੱਕ ਚੇਂਜ ਕਰਾ ਲੈਂਦੇ। ਘੱਟੋ ਘੱਟ ਤੁਸੀਂ ਤਾਂ ਇਹਨਾਂ 'ਚ ਖੜੇ ਨਹੀਂ ਦਿਸਣੇ ਚਾਹੀਦੇ ਸੀ ਸਾਨੂੰ। ਨਹੀਂ ਸਰ, ਅਸੀਂ ਗੱਲ ਕੀਤੀ ਸੀ, ਸਿਹਤ ਮੰਤਰੀ ਸਾਹਿਬ ਨੂੰ ਵੀ ਮਿਲੇ ਸੀਗੇ, ਜਲੰਧਰ ਵੀ ਮਿਲੇ ਸੀ ਉਹਨਾਂ ਨੂੰ, ਪਟਿਆਲਾ ਵੀ ਮੀਟਿੰਗ ਕੀਤੀ ਸੀ, ਤੇ ਉਹਨਾਂ ਨੇ ਟਰਾਂਸਫਰ ਲਈ ਕੀਤੀ ਸੀ ਵੀ ਅਸੀਂ ਘਰ ਤੋਂ ਕਾਫੀ ਦੂਰ ਰਹਿ ਰਹੇ ਹਾਂ। ਮੈਂ 150 ਕਿਲੋਮੀਟਰ ਦੂਰ ਰਹਿ ਰਹੀ ਹਾਂ ਆਪਣੇ ਘਰ ਤੋਂ, ਤੇ 2 ਛੁੱਟੀਆਂ ਆਉਂਦੀਆਂ ਫਿਰ ਜਾਂਦੇ ਆਗੇ ਘਰ, ਤੇ ਬੱਚਾ ਵੀ ਬਹੁਤ ਛੋਟਾ ਆ, 5 ਸਾਲ ਦਾ ਬੱਚਾ ਮੇਰਾ, ਤਾਂ ਕਰਕੇ ਬਹੁਤ ਜ਼ਿਆਦਾ ਔਖਾ ਆ। ਅਸੀਂ ਇਹੀ ਕਹਿੰਦੇ ਆ ਵੀ ਸਾਡੀ ਟਰਾਂਸਫਰ ਆਪਣੇ ਇਲਾਕੇ 'ਚ ਕੀਤੀ ਜਾਵੇ। ਠੀਕ ਹੈ। ਤੁਸੀਂ ਕਿੰਨੀ ਦੂਰ ਤੋਂ ਤੇ ਕਿੱਥੇ ਕਰਦੇ ਹੋ? ਸਰ ਮੈਂ ਜਿਵੇਂ ਬਠਿੰਡਾ ਤੋਂ ਤੇ ਕਪੂਰਥਲੇ ਕਰ ਰਹੇ ਹਾਂ। ਤੇ ਬਠਿੰਡਾ ਤੋਂ ਕਪੂਰਥਲੇ ਦੀ ਕਿਹੜੀ ਜਗ੍ਹਾ 'ਚ, ਫਗਵਾੜੇ ਜਾਂ ਕਿੱਥੇ? ਨਹੀਂ, ਅਸੀਂ ਹੈ ਤਾਂ ਫਗਵਾੜੇ 'ਚ, ਪਰ ਹੈ ਸਪਰੋੜ ਜਿਹੜਾ ਪਿੰਡ ਆ ਉਹ 'ਚ ਕਰ। ਹਾਂਜੀ, ਜਲੰਧਰ ਤੇ ਕਪੂਰਥਲੇ ਦੇ ਵਿਚਕਾਰ ਜਿਹੜਾ ਉਹ ਬਾਏ ਲਵਲੀ ਯੂਨੀਵਰਸਿਟੀ ਕੋਲੇ ਉੱਥੇ ਕਰ ਰਹੇ ਹਾਂ। ਤੇ ਤੁਸੀਂ ਕਿੰਨਾ ਡਿਸਟੈਂਸ ਤੁਹਾਨੂੰ ਕਿੰਨਾ ਪੈਂਦਾ? ਸਰ ਤੁਸੀਂ ਹੁਣ ਆਪ ਹੀ ਖੁਦ ਸਮਝਦਾਰ ਹੋ ਕਿੰਨਾ ਕੁ ਪੈਂਦਾ। 5 ਘੰਟੇ ਲੱਗਦੇ ਸਾਨੂੰ। ਠੀਕ ਹੈ। ਨਹੀਂ ਸਰ, ਤੁਸੀਂ ਕਿੰਨੇ ਸਮੇਂ ਬਾਅਦ ਘਰ ਜਾਣਾ ਹੁੰਦਾ ਤੁਹਾਡਾ? ਸਰ ਜਦੋਂ ਸਾਨੂੰ 2 ਛੁੱਟੀਆਂ ਹੁਣ ਫੇਰ ਹੀ ਅਸੀਂ ਜਾਂਦੇ, ਨਹੀਂ ਤਾਂ ਈਵਨ ਨਹੀਂ ਜਾਂਦੇ। ਠੀਕ ਹੈ। ਸੋ ਇਹ ਇਹਨਾਂ ਸਾਰੀਆਂ ਭੈਣਾਂ ਦਾ ਦਰਦ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਤਕਰੀਬਨ ਕੋਈ ਮਾਨਸਾ ਤੋਂ ਹੈ, ਉਸ ਨੂੰ ਬਿਲਕੁਲ ਪੰਜਾਬ ਦੇ ਦੂਸਰੇ ਬੰਨੇ ਪਠਾਨਕੋਟ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਉਹਨਾਂ ਨੂੰ ਅਪਾਇੰਟ ਕੀਤਾ ਹੋਇਆ ਹੈ। ਇਸ ਦੇ ਪਿੱਛੇ ਸਾਜ਼ਿਸ਼ ਹੈ ਜਾਂ ਫਿਰ ਇਹ ਕਿਸੇ ਦੀ ਗਲਤੀ ਦੇ ਨਾਲ ਹੋ ਗਿਆ ਹੈ, ਇਸ ਨੂੰ ਐਡਰੈਸ ਕਰਨਾ ਚਾਹੀਦਾ ਹੈ। ਪਰ ਜਦੋਂ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਕਿਹਾ ਜਾਂਦਾ ਹੈ, ਜਦੋਂ ਪੰਜਾਬ ਦੇ ਸਿਹਤ ਮੰਤਰੀ ਨਾਲ ਗੱਲ ਕੀਤੀ ਜਾਂਦੀ ਹੈ, ਤਾਂ ਉਹ ਕਹਿੰਦੇ ਨੇ ਜੌਬ ਛੱਡ ਦਿਓ। ਇਹ ਕਿਸ ਤਰੀਕੇ ਦਾ ਗੈਰ ਜ਼ਿੰਮੇਵਾਰਾਨਾ ਬਿਆਨ ਹੈ ਇੱਕ ਮੰਤਰੀ ਦਾ, ਜਿਹੜਾ ਇੱਕ ਅਹੁਦੇ ਤੇ ਬੈਠਾ ਹੋਇਆ ਹੈ, ਜਿਸ ਨੇ ਹੋਰ ਨੌਕਰੀਆਂ ਦੇਣੀਆਂ ਹੈ। ਉਹ ਪਹਿਲਿਆਂ ਨੂੰ ਕਹਿ ਰਿਹਾ ਵੀ ਤੁਸੀਂ ਛੱਡ ਦਿਓ। ਕਿਉਂ ਛੱਡ ਦੇਣ ਭਾਈ? ਤੁਸੀਂ ਉਹਨਾਂ ਤੇ ਹੋਰ ਬਿਠਾ ਕੇ ਨੰਬਰ ਵਧਾਉਣੇ ਨੇ ਵੀ ਅਸੀਂ ਇੰਨੀਆਂ ਹੋਰ ਨੌਕਰੀਆਂ ਦੇਤੀਆਂ। ਭੈਣੇ ਟੈਕਨੀਕਲ ਟਰਮ ਕੌਣ ਸਮਝਾ ਸਕਦਾ ਹੈ ਕਿ ਟੈਕਨੀਕਲ ਦਿੱਕਤ ਕੀ ਹੈ? ਕਿਉਂ ਨਹੀਂ ਉਹ ਕਰ ਸਕਦੇ, ਇਸ ਨੂੰ ਬਦਲ ਸਕਦੇ? ਸਰ ਟੈਕਨੀਕਲ ਤਾਂ ਸਾਨੂੰ ਪ੍ਰੋਬਲਮ ਦੇਖੋ ਪਤਾ ਕੀ ਹੈ, ਸਾਡਾ ਪੋਰਟਲ ਖੋਲ੍ਹਿਆ ਗਿਆ ਸੀ ਸੈਪਟੰਬਰ 'ਚ, ਪੋਰਟਲ ਖੋਲ੍ਹਿਆ ਸੀ, ਤੇ ਜਿੰਨੇ ਕੁ ਸੀਗੇ ਵੀ ਜਦੋਂ ਪੋਰਟਲ ਖੋਲ੍ਹਿਆ, ਜਦੋਂ 60 ਤੋਂ 70 ਕੁੜੀਆਂ ਉਹਨਾਂ ਨੂੰ ਪਤਾ ਹੈ ਵੀ ਡਿਸਟ੍ਰਿਕਟ ਤੋਂ ਬਾਹਰ ਬੈਠੀਆਂ, ਤਾਂ ਫਿਰ ਉਹ ਪਹਿਲਾਂ ਉਹਨਾਂ ਨੂੰ ਨੇੜੇ ਕਰਨ। ਨਵੀਆਂ ਕੁੜੀਆਂ ਨੂੰ ਉੱਥੋਂ ਇੰਟਰਵਿਊ ਲੈ ਕੇ ਕਿਉਂ ਜੁਆਇਨ ਕਰਾ ਰਹੇ ਆ? ਕਿਉਂਕਿ ਜਿਹੜੇ ਅੱਜ ਤੋਂ 1.5 ਸਾਲ ਪਹਿਲਾਂ ਜਿਨ੍ਹਾਂ ਨੂੰ ਜੁਆਇਨ ਕਰਾਇਆ ਗਿਆ, ਜਦੋਂ ਉਹ ਆਪਣੇ ਜ਼ਿਲ੍ਹੇ 'ਚੋਂ ਬਾਹਰ ਬੈਠੀਆਂ, ਪਹਿਲਾਂ ਉਹਨਾਂ ਨੂੰ ਨੇੜੇ ਕਰ ਦਿਓ, ਫਿਰ ਤੁਸੀਂ ਨਵੀਂ ਭਰਤੀ ਕਰਿਓ। ਫਿਰ ਜਿਹੜੇ ਇਸ ਜ਼ਿਲ੍ਹੇ ਦੇ, ਜੇ ਦੁਆਬਾ ਏਰੀਆ, ਚਲੋ ਇਹ ਸਾਰੇ NRI ਲੋਕ ਨੇ, ਜੇ ਇੱਥੇ ਇਹਨਾਂ ਨੂੰ ਨਹੀਂ ਬੱਚੇ ਮਿਲ ਰਹੇ, ਤਾਂ ਉਹ 'ਚ ਸਾਡਾ ਤਾਂ ਕੋਈ ਕਸੂਰ ਨਹੀਂ ਨਾ। ਉਹ 'ਚ ਇਹਦਾ ਮਤਲਬ ਜਦੋਂ ਅਸੀਂ ਜ਼ਿਲ੍ਹੇ ਵਾਈਜ਼ ਅਪਲਾਈ ਕੀਤਾ, ਇਹ ਉਹਨਾਂ ਨੂੰ ਪਤਾ ਹੈ ਵੀ ਸਾਡਾ ਡਿਸਟ੍ਰਿਕਟ ਬਠਿੰਡਾ ਹੈ, ਸਾਡਾ ਡਿਸਟ੍ਰਿਕਟ ਮਾਨਸਾ ਹੈ। ਆਪਾਂ ਪੋਸਟ ਪਾਉਣ ਵੇਲੇ ਆਹ ਸਾਰਾ ਕੁਝ ਸਾਡਾ ਪਿੱਛੇ ਲਿਖਿਆ ਹੋਇਆ ਹੈ ਸਾਡੀ ਮੈਰਿਟ ਲਿਸਟ 'ਚ ਵੀ ਇਹ ਬੱਚਾ ਕਿੱਥੋਂ ਭਰਿਆ ਇਹਨੇ ਤੇ ਕਿੱਥੋਂ ਹੈਗਾ। ਠੀਕ ਹੈ, ਇਹ ਸਾਡੇ ਰੋਲ ਨੰਬਰ ਹੈ। ਤੇ ਇਹ ਦੇਖੋ, ਜੇ ਆਪਾਂ ਇੱਥੇ ਪੜਾਂਗੇ, ਰੋਲ ਨੰਬਰ ਵੀ ਹੈ, ਨੇਮ ਵੀ ਹੈ, ਫਾਦਰ ਨੇਮ, ਠੀਕ ਹੈ, ਤੇ ਐਡਰੈਸ ਇੱਥੇ ਲਿਖਿਆ ਨਾ ਕੋਟ ਫੱਤਾ ਬਠਿੰਡਾ, ਕੋਟ ਫੱਤਾ ਇਹ, ਤੇ ਆਹ ਸਾਰੇ ਦੇਖੋ, ਆਹ ਸਾਰੇ ਪਿੰਡ ਲਿਖਿਆ। ਤਾਂ ਉਸ ਟਾਈਮ ਜਦੋਂ ਮੈਰਿਟ ਲਿਸਟ 'ਚ ਪਿੰਡ ਆ ਰਹੇ ਆ, ਤਾਂ ਉਹਨਾਂ ਨੂੰ ਡਿਸਟ੍ਰਿਕਟ ਵੀ ਪਤਾ ਲੱਗ ਰਿਹਾ NHM ਨੂੰ, ਤਾਂ ਫਿਰ ਉਹ ਕਿੱਦਾਂ ਆਪਾਂ ਨੂੰ ਇੰਨੀ ਦੂਰ ਕਿੱਦਾਂ ਇਹ ਪੋਸੀਬਲ
ਪੋਸੀਬਲ ਹੈ ਵੀ ਉਹ ਕਿੱਦਾਂ ਆਪਾਂ ਨੂੰ ਕਰ ਸਕਦੇ ਇੰਨੀ ਦੂਰ, ਕਿਉਂਕਿ ਆਪਣਾ ਸਾਰਾ ਆਧਾਰ ਕਾਰਡ ਸਾਰੇ ਪ੍ਰੂਫ ਲੱਗਦੇ, ਤੁਹਾਨੂੰ ਪਤਾ ਹੁੰਦਾ ਵੀ ਇਹ ਬਠਿੰਡੇ ਜਾਂ ਮਾਨਸਾ ਦੇ ਰਹਿਣ ਵਾਲੇ ਤਾਂ ਇੰਨੀ ਦੂਰ ਗੁਰਦਾਸਪੁਰ, ਪਠਾਨਕੋਟ, ਨਵਾਂਸ਼ਹਿਰ, ਫਗਵਾੜਾ ਇੰਨੀ ਦੂਰ ਕਿੱਦਾਂ ਜੌਬ ਕਰਨਗੇ। ਤੇ ਉੱਪਰੋਂ ਸੈਲਰੀਆਂ ਤੁਸੀਂ ਦੇਖੋ, ਜੇ ਸਾਡੀਆਂ ਵੀ ਟੀਚਰਾਂ ਵਾਂਗਰ ਟੀਚਰ ਦੀ ਜਿਹੜੀ ਹੈ ਸੈਲਰੀ 35-40 ਹਜ਼ਾਰ ਹੋਣਾ ਤੇ ਉਹਨਾਂ ਦਾ ਪ੍ਰੋਵੀਜ਼ਨ ਪੀਰੀਅਡ ਤੋਂ ਬਾਅਦ ਉਹਨਾਂ ਦੀ 50-60 ਜਿੱਦਾਂ ਹੋ ਜਾਂਦੀ ਹੈ, ਠੀਕ ਹੈ। ਤਾਂ ਅਸੀਂ ਵੀ ਉਦਾਂ ਹੀ ਪੇਪਰ ਦਿੱਤੇ, ਉਦਾਂ ਹੀ ਕੰਪੀਟੀਸ਼ਨ ਲੜੇ, ਜਿਹੜੀ ਪੜ੍ਹਾਈ ਨਰਸਿੰਗ ਦੀ ਅਸੀਂ ਕੀਤੀ ਹੈ ਉਹੀ ਸਿਲੇਬਸ ਦਾ ਅਸੀਂ ਪੇਪਰ ਦਿੱਤਾ, ਉਹਨਾਂ ਨੇ ਆਪਦੇ ਉਹਦਾ ਪੇਪਰ ਦਿੱਤਾ, ਉਹਨਾਂ ਨੂੰ ਪਤਾ ਹੈ ਉਹ 2-2 ਸਾਲ ਕੱਢ ਲੈਣਗੇ ਬੜੀ ਖੁਸ਼ੀ ਨਾਲ, ਆਪਦੀ ਫੈਮਿਲੀ ਵੀ ਰੱਖ ਲੈਣਗੇ, 35-40 ਹਜ਼ਾਰ 'ਚ ਚਲੋ ਹੋ ਜਾਏਗਾ। ਪਰ ਸਰ ਸਾਡਾ 10-12 ਹਜ਼ਾਰ 'ਚ ਕੀ ਹੋਏਗਾ? ਸਾਨੂੰ ਤਾਂ ਇਹ ਨਹੀਂ ਸਮਝ ਆ ਰਹੀ। ਜੇ ਅਸੀਂ ਛੱਡਦੇ ਹਾਂ ਤਾਂ ਵੀ ਮਰਦੇ ਹਾਂ, ਜੇ ਅਸੀਂ ਕਰਦੇ ਹਾਂ ਤਾਂ ਵੀ ਮਰਦੇ ਹਾਂ, ਕਿਉਂਕਿ ਇਸ ਟਾਈਮ ਬੱਚਿਆਂ ਤੋਂ ਦੂਰ ਅਸੀਂ ਹੈ, ਖਰਚੇ ਸਾਡੇ ਨਹੀਂ ਪੱਲੇ ਪੈ ਰਹੇ ਤੇ ਅਸੀਂ ਡਿਪਰੈਸ਼ਨ 'ਚ ਜਾ ਰਹੇ ਹਾਂ, ਰੋ ਕੇ ਅਸੀਂ ਦਿਨ ਕੱਟ ਰਹੇ ਹਾਂ। ਇੱਧਰ ਭੈਣ ਹੁਣੀ ਕੁਝ ਕਹਿਣਾ ਚਾਹੁੰਦੇ ਸੀ, ਕੀ ਕਹਿੰਦੇ ਹੋ? ਸਰ ਮੇਰੀ ਪ੍ਰੋਬਲਮ ਇਹ ਬਹੁਤ ਵੱਡੀ ਹੈ ਵੀ ਮੇਰੇ ਹਸਬੈਂਡ ਦਾ ਨਾ ਪਹਿਲਾਂ ਟੀਵੀ ਹਿੱਪ ਜੁਆਇੰਟ ਪ੍ਰੋਬਲਮ ਸੀ ਉਹਨਾਂ ਦੀ, ਤੇ ਉਹ 4 ਸਾਲ ਮੰਜੇ ਤੇ ਪਏ ਰਹੇ ਸੀਗੇ, ਇਸ ਕਰਕੇ ਹੁਣ ਕਰਕੇ ਉਹ ਤੁਰਤੇ ਤਾਂ ਹੈ ਪਰ ਵਧੀਆ ਤਰੀਕੇ ਨਾਲ ਤੁਰਿਆ ਨਹੀਂ ਜਾਂਦਾ। ਸਾਡੇ ਘਰ ਕੋਈ ਸਾਂਭਣ ਵਾਲਾ ਵੀ ਹੈ ਨਹੀਂ ਗਾ, ਮੇਰੇ ਬੱਚੇ ਛੋਟੇ, ਉਹ ਤਾਂ ਭੂਆ ਜੀ ਕੋਲ ਛੱਡੇ ਹੋਏ ਆ ਵੀ ਸਾਂਭਣ ਕਰਕੇ। ਤੇ ਫਿਰ ਤੁਹਾਡੇ ਪਤੀ ਕੌਣ, ਉਹਨਾਂ ਨੂੰ ਕੌਣ ਸਾਂਭਦਾ ਜਾਂ? ਹੁਣ ਤਾਂ ਥੋੜਾ ਬਹੁਤ ਤੁਰ ਲੈਂਦੇ ਆ ਸਰ ਉਹ 3-4 ਸਾਲਾਂ ਤੋਂ, ਪਰ ਇੰਨਾ ਨਹੀਂ ਹੈ ਵੀ ਜਿਹੜੇ ਉਹਨਾਂ ਨੇ ਨਹਾਉਣਾ ਵਗੈਰਾ ਵੀ ਤਾਂ ਕੁਰਸੀ ਤੇ ਬੈਠ ਕੇ ਨਹਾਉਣਾ ਗਾ। ਤੇ ਮਦਰ ਦੀ ਨਾਲ ਮੇਰੀ 90 ਸਾਲਾਂ ਦੀ, ਉਹਨਾਂ ਨੂੰ ਵੀ ਕੋਈ ਸਾਂਭਣ ਵਾਲਾ ਨਹੀਂ, ਘਰ ਇੱਕ ਕੰਮ ਵਾਲੀ ਰੱਖੀ ਹੋਈ ਹੈ ਤੇ ਉਹ ਮਾੜਾ ਮੋਟਾ ਦੇਖ ਰੇਖ ਕਰੀ, ਉਹ ਕਿਹੜਾ ਸਾਰੇ ਦਿਨ ਮੈਂ ਸਰ ਰਹਿੰਦੀਆਂ ਉੱਥੇ। ਤੇ ਪ੍ਰੋਬਲਮ ਬਹੁਤ ਵੱਡੀ, ਬੱਚੇ ਆ ਜਿਹੜੇ ਮੇਰੇ ਦੋਨੇ। ਠੀਕ ਹੈ, ਤੁਸੀਂ ਬੱਚੇ ਦੱਸੇ ਵੀ ਰਿਸ਼ਤੇਦਾਰੀ 'ਚ ਛੱਡੇ ਹੋਏ ਨੇ, ਫਿਰ ਤੁਸੀਂ ਕਿੰਨੇ ਦਿਨਾਂ ਬਾਅਦ ਜਾਂਦੇ ਹੋ? ਮਹੀਨੇ ਬਾਅਦ ਜਾਂਦੇ ਸਰ, ਛੁੱਟੀ ਨਹੀਂ ਨਾ ਹੁੰਦੀ, ਛੁੱਟੀ ਦੇ ਹਿਸਾਬ ਨਾਲ ਦੇਖ ਕੇ ਜਾਣਾ ਪੈਂਦਾ ਹੈਗਾ। ਤੇ ਜੇ ਛੁੱਟੀ ਹੁੰਦੀ ਹੈ ਉਹਦੇ ਪੈਸੇ ਕੱਟ ਲੈਂਦੇ? ਉਹਦੇ ਪੈਸੇ ਕੱਟੇ ਜਾਂਦੇ ਸਰ। ਤੇ ਐਤਵਾਰ ਦੀ ਜਿਹੜੀ ਛੁੱਟੀ ਹੁੰਦੀ ਹੈ ਉਹਦੇ ਵੀ ਪੈਸੇ ਕੱਟ? ਹਾਂਜੀ ਸਰ, ਹਾਂਜੀ ਉਹਦੇ ਵੀ ਪੈਸੇ ਕੱਟ ਲਏ ਜਾਂਦੇ ਆ। ਸਾਡੀ ਜਿਹੜੀ ਸੈਲਰੀ ਹੈ ਸਰ ਇੱਕ ਦਿਨ ਦੀ, ਉਹਨਾਂ ਨੇ 500 ਰੁਪਇਆ ਜਿਹੜੇ ਸਾਡੀ, ਜਿੱਦਾਂ ਉਹ ਤਾਂ ਕਹਿੰਦੇ ਤੁਹਾਡਾ ਦਿਹਾੜੀ ਸਿਸਟਮ ਹੈ, ਇਹ ਤਾਂ ਕਹਿੰਦੇ ਜਿਹੜੇ ਵੀ ਅਸੀਂ ਇਨਸੈਂਟਿਵ, ਕੋਈ ਇਨਸੈਂਟਿਵ ਹੁੰਦਾ? ਹਾਂਜੀ, ਇੱਕ ਪੇਸ਼ੈਂਟ ਦੇ ਸਾਨੂੰ ਪਰ ਪੇਸ਼ੈਂਟ 11 ਰੁਪਏ ਕਹਿ ਰਿਹਾ, ਪਰ ਕਈ ਏਰੀਏ ਤਾਂ ਸਰ ਇਦਾਂ ਦੇ ਆ ਵੀ ਉੱਥੇ 50 ਪੇਸ਼ੈਂਟ ਵੀ ਬੜੇ ਮੁਸ਼ਕਲ ਨਾਲ ਹੁੰਦੇ, ਜਿੱਦਾਂ ਤੁਹਾਨੂੰ ਇਦਾਂ ਇਹਨਾਂ ਨੇ ਭੈਣ ਨੇ ਸਾਡੀ ਨੇ ਦੱਸਿਆ ਹੀ ਕਿ ਉੱਥੇ ਤਾਂ ਕੋਈ ਬੱਸ ਗੱਡੀ ਵੀ ਨਹੀਂ ਜਾਂਦੀ, ਤਾਂ ਪੇਸ਼ੈਂਟ ਲਈ ਜਾਣਾ ਤਾਂ ਬਹੁਤ ਮੁਸ਼ਕਲ ਹੈ। ਤੇ ਉੱਥੇ 30-35 ਪੇਸ਼ੈਂਟ, 50 ਪੇਸ਼ੈਂਟ ਜੇ ਕਿਸੇ ਦੇ ਨਾ ਹੋਏ ਤਾਂ ਉਹਦੀ ਸੈਲਰੀ ਕੀ ਬਣਨੀ? ਫਿਰ ਜੌਬ ਵੀ ਸੇਮ ਕਰਨੀ, ਪੇਪਰ ਵੀ ਸੇਮ ਦਿੱਤਾ, ਤਾਂ ਤਨਖਾਹ ਤਾਂ ਫਿਕਸ ਰੱਖੋ ਕਮ ਸੇ ਕਮ। ਸਰਕਾਰਾਂ ਇਹ ਇਦਾਂ ਦੀਆਂ ਚਾਲਾਂ ਕਿਉਂ ਖੇਡਦੀਆਂ ਵੀ ਤੁਹਾਨੂੰ ਪਰ ਪੇਸ਼ੈਂਟ ਇਨਸੈਂਟਿਵ ਦੇਣਾ? ਕੀ ਟੀਚਰਾਂ ਨੂੰ ਇਦਾਂ ਕਿਹਾ ਗਿਆ ਵੀ ਤੁਸੀਂ ਜਿੰਨੇ ਬੱਚੇ ਪੜ੍ਹਾਓਗੇ ਜੀ ਸਰਕਾਰੀ ਸਕੂਲ 'ਚ ਇੰਨੇ ਬੱਚੇ ਤਾਂ ਤੁਹਾਨੂੰ ਇੰਨਾ ਹੀ ਪੈਸੇ ਦੇਣੇ, ਇੰਨੀ ਸੈਲਰੀ ਹੋਣੀ? ਤੁਹਾਡਾ ਕੋਈ ਆਫਟਰ ਡਿਊਟੀ ਜਾਂ ਡਿਊਟੀ ਜਦੋਂ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਕਲੈਰੀਕਲ ਕੰਮ ਦਿੱਤਾ ਜਾਂਦਾ ਹੈ ਵੀ ਤੁਸੀਂ ਆਹ ਰਜਿਸਟਰ ਭਰਨੇ ਨੇ, ਇਹਦੇ ਤੇ ਡਾਟਾ ਚਾੜਨਾ ਜਾਂ? ਹਾਂਜੀ ਸਰ, ਜਦੋਂ ਆਪਣੇ ਸੀਐਮ ਸਰ ਨੇ ਖੋਲੇ ਸੀ ਕਹਿੰਦੇ ਪੇਪਰਲੈਸ ਵਰਕ ਆ, ਪਰ ਪੇਪਰਲੈਸ ਨਹੀਂ ਸਰ। ਅਸੀਂ ਲੈਬ ਦੇ ਰਜਿਸਟਰ ਮੇਨਟੇਨ ਕਰਦੇ ਹਾਂ ਆਫਲਾਈਨ, ਠੀਕ ਹੈ, ਤੇ ਅਸੀਂ ਆਪਣੇ ਓਪੀਡੀ ਦੇ ਰਜਿਸਟਰ ਮੇਨਟੇਨ ਕਰਦੇ ਹਾਂ, ਫਿਰ ਰਿਪੋਰਟਾਂ ਡੇਲੀ ਦੀਆਂ। ਬਰਡਨ ਦਾ ਸਰ ਬਹੁਤ ਆ, ਪਰ ਅਸੀਂ ਕੰਮ ਕਰਨ ਲਈ ਅਸੀਂ ਬਹੁਤ ਤਿਆਰ ਹੈਗੇ, ਚਾਹੇ ਸਾਨੂੰ ਜੋ ਵੀ ਕਰਨ, ਪਰ ਸਾਨੂੰ ਕਮ ਸੇ ਕਮ ਆਪਣੇ ਜ਼ਿਲ੍ਹਿਆਂ 'ਚ ਤਾਂ ਕਰਨ ਵੀ ਅਸੀਂ ਖੁਸ਼ ਹੋ ਕੇ ਕੰਮ ਕਰ ਤਾਂ ਸਕੀਏ, ਅਸੀਂ ਬੱਚਿਆਂ ਨੂੰ ਤਾਂ ਦੇਖ ਸਕੀਏ। 2-2 3-3 ਸਾਲ ਦੇ ਬੱਚੇ ਕਿੱਡੇ ਕੁ ਹੁੰਦੇ ਆ ਸਰ। ਭੈਣੇ ਆਪਾਂ ਚਲੋ ਠੀਕ ਹੈ, ਤੁਹਾਡਾ ਪੱਖ ਆਪਾਂ ਰੱਖਿਆ, ਪਰ ਇਹ ਵੀ ਜ਼ਰੂਰ ਦੱਸਿਓ ਵੀ ਕੀ ਜਿਹੜਾ ਮੁਹੱਲਾ ਕਲੀਨਿਕ ਹੈ ਉਹ ਇੱਕ ਬੰਦੇ ਲਈ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇ ਦਿੰਦਾ ਹੈ? ਮਤਲਬ ਕਿ ਉੱਥੇ ਬੰਦਾ ਸਿਹਤਯਾਬ ਹੋ ਜਾਂਦਾ ਹੈ ਜਾਂ ਕਿੰਨੀਆਂ ਕੁ ਉੱਥੇ ਸਹੂਲਤਾਂ ਹੈਗੀਆਂ ਨੇ? ਜਾਂ ਤੁਸੀਂ ਤਾਂ ਦੇਖਦੇ ਹੋਵੋਗੇ, ਤੁਸੀਂ 1.5 ਸਾਲ ਦਾ ਸਮਾਂ ਦੱਸਿਆ ਕਿ ਉੱਥੇ ਕਰਦਿਆਂ ਨੂੰ ਹੋ ਗਿਆ, 1.5 ਸਾਲ ਦੇ ਵਿੱਚ ਲੋਕ ਸੰਤੁਸ਼ਟ ਹੋ ਕੇ ਜਾ ਰਹੇ ਨੇ ਉੱਥੋਂ? ਕਿਉਂਕਿ ਆਪਾਂ ਨਾ ਕੰਮ ਸਿਰਫ ਭੰਡੀ ਜਾਣਾ ਨਹੀਂ, ਜੇ ਕੋਈ ਚੰਗਾ ਹੋ ਰਿਹਾ ਚੰਗਾ ਵੀ ਦੱਸੋ, ਜੇ ਕੁਝ ਉੱਥੇ ਗਲਤੀ ਵੀ ਹੈ ਜਾਂ ਬੁਰੀ ਚੀਜ਼ ਹੈ ਉਹ ਵੀ ਜ਼ਰੂਰ ਦੱਸੋ। ਨਹੀਂ ਸਰ, ਬਹੁਤ ਵਧੀਆ ਹੋ ਰਿਹਾ, ਕਿਉਂਕਿ ਜਿਹੜੇ ਬੀਪੀ ਸ਼ੂਗਰ ਦੇ ਜਾਂ ਨਾਰਮਲ ਪੇਸ਼ੈਂਟ ਨੇ ਉਹਨਾਂ ਵਧੀਆ ਕਿ ਵਿਚਾਰੇ ਬਜ਼ੁਰਗ ਹੈ, ਕਿਉਂਕਿ NRI ਏਰੀਆ ਤੇ ਇਹਨਾਂ ਦੇ ਬੱਚੇ ਬਾਹਰ ਇਕੱਲੇ ਬਜ਼ੁਰਗ, ਉਹਨਾਂ ਨੂੰ ਬਹੁਤ ਵਧੀਆ ਸਹੂਲਤ ਮਿਲੀ ਆ ਵੀ ਉਹਨਾਂ ਨੂੰ ਘਰ ਦੇ ਨੇੜੇ ਇਦਾਂ ਮੁਹੱਲਾ ਕਲੀਨਿਕ 'ਚ ਬਸ ਆਉਂਦੇ ਆ ਤੇ ਕੋਈ ਜ਼ਿਆਦਾ ਟਾਈਮ ਵੇਟ ਵੀ ਨਹੀਂ ਕਰਨੀ ਪੈਂਦੀ, ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ, ਉਹਨਾਂ ਦੇ ਟੈਸਟ ਹੋ ਰਹੇ ਆ ਛੋਟੇ ਪੱਧਰ ਦੇ। ਜੇ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਆ ਚਲੋ ਉਹਨਾਂ ਨੂੰ ਡਾਕਟਰ ਸਾਹਿਬ ਆਪਣੇ ਰੈਫਰ ਕਰ ਦਿੰਦੇ ਆ। ਸਹੂਲਤਾਂ ਬਹੁਤ ਹੈ, ਮਰੀਜ਼ਾਂ ਲਈ ਬਹੁਤ ਵਧੀਆ, ਲੋਕਾਂ ਨੂੰ ਬਹੁਤ ਸਹੂਲਤ। ਦਵਾਈਆਂ ਟਾਈਮ ਤੇ ਪੂਰੀਆਂ ਰਹਿੰਦੀਆਂ? 85 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਸਾਰੀਆਂ ਆਪਣਾ ਵਧੀਆ ਜਿਹੜਾ ਸਟਾਕ ਮੇਨਟੇਨ ਆ, ਸਾਰਾ ਕੁਝ ਵਧੀਆ ਭੇਜ ਦਿੰਦੇ ਆ, ਉਹਦੇ ਵਿੱਚ ਕੋਈ ਉਹ ਨਹੀਂਗਾ। ਤੇ ਬਾਕੀ ਜਿਹੜੇ ਤੁਹਾਡੇ 2 ਹੋਰ ਸਾਥੀ ਹੁੰਦੇ ਨੇ, ਇੱਕ ਉੱਥੇ ਡਾਕਟਰ ਸਾਹਿਬ ਜਾਂ ਇੱਕ ਹੋਰ ਤੁਸੀਂ ਦੱਸ ਸਕਦੇ ਹੋ ਟੈਕਨੀਕਲ ਫਾਰਮਾਸਿਸਟ ਦੱਸਦੇ ਹੋ ਤੁਸੀਂ, ਉਹ ਜਿਹੜੇ ਨੇ ਉਹ ਖੁਸ਼ ਨੇ? ਉਹਨਾਂ ਦੇ ਨਾਲ ਤਾਂ ਨਹੀਂ ਇਦਾਂ ਹੁੰਦਾ ਵੀ ਕਿਸੇ ਨੂੰ ਚੱਕ ਕੇ ਕਿੰਨੇ ਕਿਲੋਮੀਟਰ ਤੋਂ ਉੱਥੇ ਬਿਠਾ? ਨਹੀਂ, ਉਹ 50-60 ਕਿਲੋਮੀਟਰ ਦੇ ਘੇਰੇ 'ਚ ਬੈਠੇ ਆ। ਜਿਹੜੇ ਆਪਣੇ ਫਾਰਮਾਸਿਸਟ ਆ ਉਹਨੂੰ ਇੱਕ ਪੇਸ਼ੈਂਟ ਦੇ ਪਰ ਪੇਸ਼ੈਂਟ 12 ਰੁਪਏ ਰੱਖੇ ਆ। ਫਾਰਮਾਸਿਸਟ ਦੀ ਡਿਗਰੀ ਹੈ ਵੀ ਜਿਹੜੀ 4 ਸਾਲ ਦੀ ਹੁੰਦੀ ਆ, ਤੇ ਜਿਹੜਾ ਸਾਡਾ ਕੋਰਸ ਹੈ 2 ਸਾਲ ਦਾ ਡਿਪਲੋਮਾ। ਚਲੋ ਸਾਡੇ ਡਿਪਲੋਮੇ ਦੇ ਹਿਸਾਬ ਨਾਲ ਤਾਂ ਚਲੋ 11 ਰੁਪਏ ਰੱਖਤੇ, ਫਾਰਮਾਸਿਸਟ ਦੀ ਡਿਗਰੀ ਹੈ ਜਿਹੜੀ ਉਹ ਕਹਿੰਦੇ ਸਾਡੀ ਡਿਗਰੀ ਇੱਕ ਉਹਨਾਂ ਨੂੰ 12 ਰੱਖਤਾ। ਜਿਹੜੇ ਆਪਣੇ ਡਾਕਟਰ ਸਾਹਿਬ ਨੇ ਉਹਨਾਂ ਦੀ MBBS ਦੀ ਡਿਗਰੀ, ਉਹਨਾਂ ਨੂੰ ਪਰ ਪੇਸ਼ੈਂਟ 50 ਰੁਪਏ ਕਹਿ ਦਿੱਤਾ। ਅੱਛਾ ਜੀ। ਹਾਂਜੀ, ਫਿਰ ਪੂਰੀ ਚਲੋ ਆਡਿਟ ਵੀ ਕਰਦੇ, ਬਹੁਤ ਸਕੰਜਾ ਕੱਸਦੇ ਵੀ ਕਿਤੇ ਕੋਈ ਫੇਕ ਐਂਟਰੀ ਤਾਂ ਨਹੀਂ ਪੈ ਰਹੀ ਜਾਂ ਕਿਤੇ ਪੂਰਾ ਇਦਾਂ ਸਾਰਾ ਆ ਕੇ ਚੈਕਿੰਗਾਂ ਕੀਤੀਆਂ ਜਾਂਦੀਆਂ। ਹਾਂਜੀ, ਫੇਕ ਐਂਟਰੀਆਂ ਉਦਾਂ ਪੈਂਦੀਆਂ ਨੇ, ਕਹਿੰਦੇ ਬਹੁਤ ਲੁਧਿਆਣੇ 'ਚ ਪਿੱਛੇ ਜੇ ਫੜ ਹੋਇਆ 10 ਮਿੰਟਾਂ 'ਚ ਹੀ ਬਹੁਤ ਜ਼ਿਆਦਾ ਐਂਟਰੀ। ਨਹੀਂ ਸਰ, ਵੈਸੇ ਜਿਹੜਾ ਆਪਣੇ ਇਹ ਰਸ਼ ਕਾਫੀ ਪੈ ਰਿਹਾ, ਕਿਉਂਕਿ ਜਿਹੜੇ ਟੈਸਟ ਫ੍ਰੀ ਹੈਗੇ ਨਾ, ਇਹਨਾਂ ਕਰਕੇ OPD ਕਾਫੀ ਆਉਂਦੀ ਹੈ।
ਠੀਕ ਹੈ। ਹਾਂਜੀ। ਸੋ ਹੁਣ ਤੁਸੀਂ ਇਹ ਸਾਰੇ ਦੇ ਬਾਬਤ ਅੱਗੇ ਰਣਨੀਤੀ ਕੀ ਉਲੀਕੀ ਹੋਈ ਹੈ ਜਾਂ ਕੀ ਸੋਚਦੇ ਹੋ ਤੁਸੀਂ ਅੱਗੇ ਕਰਨਾ ਕੀ ਹੈ ਹੁਣ ਜੇ ਨਹੀਂ ਕੋਈ ਸੁਣਦਾ, ਜੇ ਤੁਹਾਨੂੰ ਸਿੱਧਾ ਮੁੱਕ ਦੀ ਗੱਲ ਹੀ ਕਹਿਤੀ ਵੀ ਭਾਈ ਨੌਕਰੀ ਛੱਡ ਦਿਓ ਜੇ ਤੁਹਾਨੂੰ ਜ਼ਿਆਦਾ ਲੱਗਦਾ? ਸਰ ਅਸੀਂ ਰਿਜ਼ਾਈਨ ਨਹੀਂ ਕਰਾਂਗੇ, ਠੀਕ ਹੈ। ਜੇ ਅਸੀਂ 1.5 ਸਾਲ ਹੋ ਗਿਆ ਇੱਥੇ, ਅਸੀਂ ਇੰਨੇ ਔਖੇ ਹੋ ਕੇ ਅਸੀਂ ਨੌਕਰੀ ਕਰ ਰਹੇ ਹਾਂ, ਤਾਂ ਅਸੀਂ ਫਿਰ ਹੁਣ ਅਸੀਂ ਛੱਡਣ ਲਈ ਤਾਂ ਨਹੀਂ ਕਰ ਰਹੇ ਹਨਾ। ਆਉਣ ਵਾਲੇ ਟਾਈਮ 'ਚ ਅਸੀਂ ਕੁਛ ਨਾ ਕੁਛ ਕਰਨਾ ਹੈ, ਕਿਉਂਕਿ ਸੰਘਰਸ਼ ਕਰਾਂਗੇ, ਧਰਨੇ ਲਾਵਾਂਗੇ ਅਸੀਂ ਹਰ ਜਗ੍ਹਾ ਹੀ। ਹੁਣ ਵੀ ਕੋਸ਼ਿਸ਼ ਕਰਦੇ ਸੀ ਮਿਲਣ ਦੀ, ਪਰ ਜਿਹੜੀ ਇੰਨੀ ਸਿਕਿਉਰਿਟੀ ਹੁੰਦੀ ਹੈ ਸਾਨੂੰ ਮਿਲਣੀ, ਤਾਂ ਕਮਰਿਆਂ 'ਚ ਡੱਕ ਦਿੱਤਾ ਜਾਂਦਾ, ਕਦੇ ਨਜ਼ਰਬੰਦ ਕਰ ਲਿਆ ਜਾਂਦਾ, ਠੀਕ ਹੈ। ਸਾਨੂੰ ਕੁਝ ਨਹੀਂ ਕਰਨ ਦਿੱਤਾ ਜਾਂਦਾ। ਪਰ ਆਉਣ ਵਾਲੇ ਟਾਈਮ 'ਚ ਅਸੀਂ ਇਹਨੂੰ ਵੱਡੇ ਪੱਧਰ ਦਾ ਜਿਹੜਾ ਅਸੀਂ ਕੁੜੀਆਂ 60-70 ਅਸੀਂ ਹੈਗੀਆਂ, ਤੇ ਹੌਲੀ ਹੌਲੀ ਅਸੀਂ ਹੋਰ ਕੁੜੀਆਂ ਨੂੰ ਆਪਣੇ ਨਾਲ ਜੋੜ ਕੇ, ਕਿਉਂਕਿ ਦੇਖੋ ਕੱਲੀ ਟਰਾਂਸਫਰ ਦਾ ਮੁੱਦਾ ਨਹੀਂ, ਹੋਰ ਵੀ ਬਹੁਤ ਸਾਰੇ ਮੁੱਦੇ। ਮੈਟਰਨਿਟੀ ਲੀਵ ਦਾ ਜਿਹੜਾ ਜ਼ਰੂਰ ਦੱਸ ਦਿਓ, ਉਹਦਾ ਵੀ ਤੁਸੀਂ ਕਹਿ ਰਹੇ ਸੀ ਕਿ ਉਹ ਨਹੀਂ ਦੇ ਰਹੇ। ਹਾਂਜੀ, ਉਹ ਸਾਨੂੰ ਮਿਲ ਹੀ ਨਹੀਂ ਰਹੀ। ਜੇ ਐਸਐਮਓ ਸਰ ਕੋਲ ਜਾਂਦੇ, ਉਹ ਕਹਿੰਦੇ ਸਿਵਲ ਸਰਜਨ ਕੋਲ ਜਾਓ। ਜੇ ਸਿਵਲ ਸਰਜਨ ਕੋਲ ਜਾਂਦੇ, ਉਹ ਕਹਿੰਦੇ ਚੰਡੀਗੜ੍ਹ ਡਾਇਰੈਕਟਰ ਕੋਲ ਜਾਓ। ਜੇ ਡਾਇਰੈਕਟਰ ਸਾਹਿਬ ਕੋਲ ਜਾਂਦੇ ਆ, ਉਹ ਕਹਿੰਦੇ ਭਾਈ ਤੁਹਾਨੂੰ ਤਾਂ ਅਲਾਉਡ ਨਹੀਂ ਹੈਗੀ। ਕਿਉਂ ਨਹੀਂ ਅਲਾਓ? ਇਹ ਤਾਂ ਕਾਨੂੰਨ ਕਹਿੰਦਾ, ਲਾਅ ਬਣਿਆ ਹੋਇਆ ਹੈ। ਤੁਸੀਂ ਤਾਂ ਇੱਕ ਦਿਹਾੜੀ ਤੇ ਰੱਖੇ ਗਏ ਹੋ, ਜੇ ਕੰਮ ਕਰੋਗੇ ਤਾਂ ਤੁਹਾਨੂੰ ਪੇ ਮਿਲਣੀ ਹੈ, ਤੇ ਇਹ ਪਾਲਿਸੀ ਦੇ ਵਿੱਚ ਤੁਹਾਡੀ ਅਸੀਂ ਮੈਟਰਨਿਟੀ ਲੀਵ ਅਲਾਉ ਨਹੀਂ ਕਰ ਸਕਦੇ। ਸ਼ਾਇਦ 1961 ਦਾ ਲਾਅ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਘੱਟੋ ਘੱਟ 26 ਹਫ਼ਤਿਆਂ ਦੀ ਛੁੱਟੀ ਮੈਟਰਨਿਟੀ ਲੀਵ ਲੈ ਸਕਦੀ ਹੈ ਲੇਡੀ ਜਿਹੜੀ ਕਿ ਪ੍ਰੈਗਨੈਂਟ ਹੈ। ਪ੍ਰੈਗਨੈਂਸੀ ਦੇ ਦੌਰਾਨ ਜੇ ਅਡਾਪਸ਼ਨ ਵੀ ਕੀਤੀ ਜਾਂਦੀ ਹੈ ਬੱਚੇ ਦੀ, ਉਸ ਦੇ ਵਿੱਚ ਵੀ ਉਸ ਦਾ ਪਾਲਣ ਪੋਸ਼ਣ ਕਰਨ ਦੇ ਲਈ ਕਰੀਬ 3 ਮਹੀਨਿਆਂ ਦੀ ਛੁੱਟੀ ਦਾ ਪ੍ਰਾਵਧਾਨ ਰੱਖਿਆ ਗਿਆ ਹੈ। ਪਰ ਇਹ ਕਿਹੋ ਜਿਹੀ ਗੱਲ ਹੈ ਕਿ ਇਹਨਾਂ ਨੂੰ ਕਿਹਾ ਜਾ ਰਿਹਾ ਹੈ NHM ਦੇ ਸੀਰੀਅਲ ਲੱਗੇ ਹੋਏ ਨੰਬਰ ਨੇ ਜਿਹੜੇ ਇਹਨਾਂ ਨੂੰ ਨੌਕਰੀ ਤੇ ਰੱਖਿਆ ਗਿਆ, ਪਰ ਇਹਨਾਂ ਨੂੰ ਕਹਿੰਦੇ ਤੁਹਾਨੂੰ ਅਲਾਓ ਨਹੀਂ ਹੈਗਾ। ਕੌਣ ਇਹ ਸਾਰੀਆਂ ਪਾਲਿਸੀਆਂ ਘੜ ਕੇ ਇਹਨਾਂ ਤੇ ਇੰਪਲੀਮੈਂਟ ਕਰ ਰਿਹਾ ਹੈ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ, ਇਹਨਾਂ ਨੂੰ ਕੰਮ ਤੇ ਹੀ ਰੱਖਣਾ ਹੈ? ਇਹ ਕਿੱਥੇ ਲਿਖਿਆ ਹੋਇਆ? ਇੱਧਰ ਭੈਣ ਹੋਣੀ ਕੁਝ ਕਹਿਣਾ ਚਾਹੁੰਦੇ ਸੀ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਮੈਟਰਨਿਟੀ ਲੀਵ ਜਿਹੜਾ ਨਹੀਂ ਦਿੱਤੀ ਜਾਂਦੀ ਇਹਦੇ ਬਾਰੇ? ਹਾਂਜੀ ਸਰ, ਉਹੀ ਅਸੀਂ ਕਹਿ ਰਹੇ ਹਾਂ ਕਿ ਇੱਕ ਤਾਂ ਸਾਡੇ ਤੋਂ ਐਗਜ਼ਾਮ ਵੀ ਲੈ ਗਏ, ਫਿਰ ਵੀ ਸਾਨੂੰ ਇਹ ਦਿਹਾੜੀਦਾਰ ਦੱਸ ਰਹੇ ਨੇ ਕਿ ਇਹਨਾਂ ਲਈ ਇਹ ਗੱਲ ਚੰਗੀ ਹੈ, ਜਾਂ ਸਾਨੂੰ ਇਹ ਜੋ ਜੌਬ ਦਿੱਤੀ ਹੈ ਦਿਹਾੜੀਦਾਰਾਂ ਦੀ ਕੀ ਇਹ ਚੰਗੀ ਹੈ? ਤੁਹਾਨੂੰ ਲੱਗਦਾ ਤੁਸੀਂ ਜੌਬ ਕਰ ਰਹੇ ਹੋ, ਇੱਕ ਸਰਕਾਰੀ ਜੌਬ ਤੇ ਹੋ ਜਿਹਦਾ ਅਹੁਦਾ ਬਹੁਤ ਵੱਡਾ ਮੰਨਿਆ ਜਾਂਦਾ? ਅੱਜ ਕੱਲ ਤਾਂ ਵਿਆਹ ਵੀ ਦੇਖ ਕੇ ਕੀਤੇ ਜਾਂਦੇ ਨੇ ਵੀ ਕੁੜੀ ਜਾਂ ਮੁੰਡਾ ਸਰਕਾਰੀ ਜੌਬ ਕਰਦਾ, ਬਹੁਤ ਚੰਗਾ ਪਰਿਵਾਰ। ਸਰ ਜਦੋਂ ਅਸੀਂ ਜੁਆਇਨ ਕੀਤਾ ਅਸੀਂ ਸਾਰੇ ਬਹੁਤ ਖੁਸ਼ ਸੀ। ਲੱਡੂ ਵੰਡੇ ਸੀ? ਸਰ ਅਸੀਂ ਸਾਰਿਆਂ ਨੇ ਮਤਲਬ ਬਹੁਤ ਖੁਸ਼ੀ ਮਨਾਈ, ਸਾਰੇ ਸਟਾਫ ਨੇ ਵੀ। ਚਲੋ ਸਾਨੂੰ ਸਰਕਾਰ ਨੇ ਵਧੀਆ ਨੌਕਰੀ ਦਿੱਤੀ ਹੈ, ਚਲੋ ਸਾਡੀ ਬੱਚੇ ਸਟੈਂਡ ਹੋ ਜਾਣਗੇ, ਲਾਈਫ ਵਧੀਆ ਹੋ ਜੂਗੀ ਹੈ ਨਾ। ਬਟ ਜਦੋਂ ਅੱਗੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਸਾਨੂੰ ਤਾਂ ਮਤਲਬ ਇੱਦਾਂ ਕੋਈ ਇੰਪਲਾਈ ਵਗੈਰਾ ਬਣਾਇਆ ਗਿਆ, ਹਾਲਾਂਕਿ ਸਾਨੂੰ ਤਾਂ ਇਹ ਸੀ ਵੀ ਸਾਡਾ ਐਗਜ਼ਾਮ ਹੋਇਆ, ਸਾਰਾ ਕੁਝ ਉੱਦਾਂ ਹੀ ਹੋਇਆ ਜਿੱਦਾਂ ਇੱਕ ਗਵਰਨਮੈਂਟ ਜੌਬ ਲਈ ਹੁੰਦਾ ਆ, ਤਾਂ ਅਸੀਂ ਸਾਰਿਆਂ ਨੇ ਖੁਸ਼ੀ ਜੁਆਇਨ ਕੀਤਾ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਬਾਅਦ ਵਿੱਚ ਦਿਹਾੜੀਦਾਰਾਂ ਵਾਂਗੂ ਹੀ ਰੱਖਿਆ ਜਾਊਗਾ। ਲੇਬਰ ਵਾਲੀ ਭਾਵਨਾ ਆ ਗਈ। ਹਾਂਜੀ ਸਾਨੂੰ ਤਾਂ ਹੁਣ ਸੱਚੀ ਦੱਸੀਏ ਤਾਂ ਸਾਨੂੰ ਤਾਂ ਲੇਬਰ ਵਾਲਿਆਂ ਦੀ ਫੀਲਿੰਗ ਆਉਂਦੀ ਹੈ। ਕਹਿੰਦੇ ਕਈ ਵਾਰੀ ਪੇਸ਼ੈਂਟ ਕਈ ਤਾਂ ਇਦਾਂ ਦੇ ਕਲੀਨਿਕ ਨੇ ਜਿਹੜੇ ਬਹੁਤ ਹਟਵੇਂ ਬਣਾਤੇ, ਉੱਥੇ ਕੋਈ ਜਾਂਦਾ ਨਹੀਂ, ਤੇ ਕਈ ਇਦਾਂ ਦੇ ਨੇ ਉੱਥੇ ਰੱਛ ਇੰਨਾ ਪੈਂਦਾ ਵੀ ਰੋਟੀ ਵੀ ਨਹੀਂ ਖਾਣ ਨੂੰ ਟਾਈਮ ਮਿਲਦਾ, ਇਦਾਂ ਦਾ ਵੀ ਸੀ? ਇਹ ਸਰ ਜਦੋਂ ਸਟਾਰਟਿੰਗ ਵਿੱਚ ਮੁਹੱਲਾ ਕਲੀਨਿਕ ਖੁੱਲੇ ਸੀ ਤਾਂ ਚਲੋ ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਫੈਸਿਲਿਟੀਜ਼ ਨੇ ਇੱਥੇ। ਫੁੱਲ ਘੱਟ ਹੁੰਦਾ। ਹਾਂਜੀ ਬਟ ਹੁਣ ਜਿਵੇਂ ਲੋਕ ਹੀ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਆ ਵੀ ਉੱਥੇ ਮੈਡੀਸਨ ਫ੍ਰੀ ਮਿਲਦੀ ਹੈ, ਟੈਸਟ ਫ੍ਰੀ ਹੁੰਦੇ ਆ, ਯਾਨੀ ਕਿ ਸਟਾਫ ਵਧੀਆ ਡੀਲ ਕਰਦਾ, ਤਾਂ ਉਹਦੇ ਕਾਰਨ ਕੀ ਹੈ ਕਿ ਹੁਣ OPD ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਯਾਨੀ ਕਿ ਸਾਡਾ ਕੰਮ ਵੀ ਵੱਧ ਜਾਂਦਾ, ਕਿਉਂਕਿ CA ਨੇ ਟੈਸਟ ਲੈਣੇ ਹੁੰਦੇ ਆ, CA ਨੇ ਐਂਟਰੀ ਪਾਉਣੀ ਹੁੰਦੀਆਂ ਨੇ, CA ਨੇ ਇੰਜੈਕਸ਼ਨ ਲਾਉਣੇ ਹੁੰਦੇ ਆ, CA ਨੇ ਮਤਲਬ ਡਰੈਸਿੰਗ ਵਗੈਰਾ ਸਾਰਾ ਪ੍ਰੋਪਰ CA ਨੇ ਦੇਖਣਾ ਹੁੰਦਾ ਆ। ਤਾਂ ਉਹਦੇ ਕਰਕੇ ਯਾਨੀ ਕਿ ਸਾਡਾ ਕੰਮ ਤਾਂ ਬਹੁਤ ਵੱਧ ਗਿਆ ਹੈ, ਕਿਉਂਕਿ OPD ਵੱਧ ਗਈ ਹੈ। ਕਿਉਂਕਿ ਇਧਰ ਦੁਆਬੇ ਵਾਲੀ ਸਾਈਡ ਮੋਸਟਲੀ ਸਾਰੇ NRIs ਨੇ, ਤਾਂ ਉਹਨਾਂ ਦੇ ਜਿਹੜੀ ਬੱਚੇ ਨੇ, ਜਿਵੇਂ ਨੂੰਹਾਂ ਲਾ ਲਓ, ਮੁੰਡੇ ਲਾ ਲਓ, ਸਾਰੇ ਬਾਹਰ ਗਏ ਹੋਏ ਨੇ, ਤਾਂ ਸਾਰੇ ਜਿਵੇਂ ਬਜ਼ੁਰਗ ਹੀ ਰਹਿੰਦੇ ਨੇ ਮੋਸਟਲੀ, ਤਾਂ ਉਹਨਾਂ ਨੂੰ ਉੱਥੇ ਵਧੀਆ ਸਹੂਲਤ ਮਿਲਣ ਕਾਰਨ ਸਾਰੇ ਆਉਂਦੇ ਨੇ। ਤੇ ਹੁਣ ਯਾਨੀ ਕਿ ਇਹ ਆਮ ਲੋਕਾਂ ਲਈ ਬਹੁਤ ਫਾਇਦਾ ਇਹਦਾ, ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਫਾਇਦਾ ਨਹੀਂ ਹੈ, ਬਹੁਤ ਫਾਇਦਾ ਹੈ ਆਮ ਲੋਕਾਂ ਲਈ। ਵਧੀਆ ਉਹਨਾਂ ਨੂੰ ਮੈਡੀਸਨ ਵੀ ਵਧੀਆ ਮਿਲਦੀ ਆ, ਉਹਨਾਂ ਨੂੰ ਵਧੀਆ ਯਾਨੀ ਕਿ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾਂਦੀ, ਹਰ ਤਰ੍ਹਾਂ ਦੀ ਮੈਡੀਸਨ, ਜਿਵੇਂ ਸ਼ੂਗਰ ਵਗੈਰਾ ਦੇ ਮਰੀਜ਼ ਹੁੰਦੇ ਨੇ ਹਨਾ। ਤੁਹਾਨੂੰ ਸਰ ਸਾਨੂੰ ਤਾਂ ਐਂ ਲੱਗਦਾ ਹੁੰਦਾ ਕਿ ਅਸੀਂ ਦਿਹਾੜੀਦਾਰ ਬੰਦੇ ਆ, ਦਿਹਾੜੀ ਕਰ ਰਹੇ ਆ। ਤੁਹਾਨੂੰ ਹਾਂਜੀ ਸਰ, ਜਦੋਂ ਲੋਕਾਂ ਲਈ ਸਾਰਾ ਕੁਝ ਆ, ਲੋਕਾਂ ਲਈ ਕੋਈ ਫੀਸ ਨਹੀਂ, ਲੋਕਾਂ ਲਈ ਕੋਈ ਟੈਸਟ ਫੀਸ ਨਹੀਂ, ਕੋਈ ਡਾਕਟਰ ਫੀਸ ਨਹੀਂ, ਤਾਂ ਸਾਡੇ ਲਈ ਕਿਉਂ ਸਰ? ਸਾਨੂੰ ਤਾਂ ਆਪਣੇ ਘਰਾਂ ਤੋਂ ਬਾਹਰ ਕੱਢ ਦਿੱਤਾ ਨਾ, ਸਾਡੇ ਬੱਚੇ ਘਰੇ ਰੁਲ ਗਏ, ਸਾਨੂੰ ਤਾਂ ਕੋਈ ਬੈਨੀਫਿਟ ਨਹੀਂ ਹੈਗਾ। ਕਿਰਾਏ ਤੇ ਅਸੀਂ ਰਹਿ ਰਹੇ ਹਾਂ, 1.5 ਕਿਲੋਮੀਟਰ ਆ ਦੂਰ ਜਿੱਥੇ ਮੈਂ ਤੁਰ ਕੇ ਜਾਂਦੀ ਆ। ਹਾਈਵੇ ਤੇ ਮੇਰਾ ਕਲੀਨਿਕ ਬਣਿਆ, ਉੱਥੇ ਕੋਈ ਬੱਸ ਵੀ ਨਹੀਂ ਰੁਕਦੀ, ਆਟੋ ਵਾਲੇ ਦੇ ਡੇਲੀ 50 ਰੁਪਏ ਲੱਗਦੇ ਆ ਜਾਣ ਦੇ। ਦੇਖ ਲਓ, ਅਪ ਡਾਊਨ ਕਰਨਾ ਪੈਂਦਾ, 1.5 ਕਿਲੋਮੀਟਰ 2-3 ਕਿਲੋਮੀਟਰ ਲਾ ਲਓ, ਰੋਜ਼ ਤੁਰ ਕੇ ਜਾਣਾ ਪੈਂਦਾ। ਕਲੀਨਿਕ ਵੀ ਹਾਈਵੇ ਤੇ ਪੂਰਾ ਬਣਾਇਆ, ਪਿੰਡ ਤੋਂ ਬਾਹਰ ਬਣਾਇਆ, ਫਿਰ ਸਾਡੇ ਲਈ ਕੀ ਸਰ? ਸਾਡੀ ਤਾਂ ਲਾਈਫ ਖਰਾਬ ਆ ਨਾ। ਅਸੀਂ ਸਰਕਾਰ ਨੂੰ ਆਪਣੀ ਪੂਰੀ ਲਾਈਫ ਦੇ ਦੇਵਾਂਗੇ ਜਿੰਨਾ ਟਾਈਮ ਅਸੀਂ ਹੈਗੇ ਆ, ਸਾਨੂੰ ਸਰਕਾਰ ਕੀ ਦੇ ਰਹੀ ਹੈ? ਇਸ ਲਈ ਸਾਨੂੰ ਤਾਂ ਕੁਝ ਨਹੀਂ ਦੇ ਰਹੀ। ਸਾਡੇ ਬੱਚੇ ਰੋ ਰਹੇ ਆ ਘਰੇ, ਸਾਡੇ ਘਰ ਤੋਂ ਅਸੀਂ ਬਾਹਰ ਨਿਕਲੇ, ਅਸੀਂ ਇੱਥੇ ਧੱਕੇ ਖਾ ਰਹੇ ਆ ਇੱਕ ਕਿਸਮ ਦੇ। ਸਾਡੇ ਲਈ ਸਰਕਾਰ ਨੇ ਕੁਝ ਨਹੀਂ ਕੀਤਾ, ਲੋਕਾਂ ਲਈ ਕੀਤਾ, ਸਾਡੇ ਲਈ ਬਿਲਕੁਲ ਜ਼ੀਰੋ ਹੈ।
ਜੀ ਬਹੁਤ ਬਹੁਤ ਧੰਨਵਾਦ ਭੈਣੇ। ਤੁਹਾਨੂੰ ਕਿਹੋ ਜੀ ਭਾਵਨਾ ਆਉਂਦੀ ਹੈ? ਲੱਗਦਾ ਹੈ ਕਿ ਸਰਕਾਰੀ ਨੌਕਰੀ ਤੇ ਹੀ ਆ ਜਾਂ ਫਿਰ ਕੋਈ ਹੋਰ ਫੀਲ ਆਉਂਦੀ ਹੈ? ਨਹੀਂ ਸਰ, ਜਦੋਂ ਸਰ ਇੰਨਾ ਬੁਰਾ ਹਾਲ ਹੋ ਜਾਂਦਾ 7 ਘੰਟੇ ਲਾ ਕੇ ਆਉਂਦੇ ਆ, ਜਦੋਂ ਅਸੀਂ ਪੇਸ਼ੈਂਟ ਵੀ ਸਾਨੂੰ ਪੁੱਛਦੇ ਆ ਵੀ ਤੁਸੀਂ ਕਿੱਥੋਂ ਆਏ ਹੋ, ਜਦੋਂ ਅਸੀਂ ਉਹਨਾਂ ਨੂੰ ਦੱਸਦੇ ਆ ਉਹ ਕਹਿ ਦਿੰਦੇ ਇਹ ਕਿੱਥੇ ਪੈਂਦਾ, ਇਹ ਏਰੀਆ ਕਿੱਥੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇੰਨੀ ਦੂਰ ਤੋਂ। ਇੰਨੇ ਆਊਟ ਏਰੀਏ ਤੋਂ ਹਾਂ, ਹਾਂਜੀ। ਜੀ ਭੈਣੇ ਤੁਹਾਨੂੰ ਕੀ ਫੀਲ ਆਉਂਦਾ? ਲੱਗਦਾ ਸਰਕਾਰੀ ਨੌਕਰੀ ਕਰ ਰਹੇ? ਨਹੀਂ ਸਰ, ਸਾਨੂੰ ਤਾਂ ਸਰਕਾਰੀ ਨੌਕਰੀ ਕੀ, ਸਾਨੂੰ ਤਾਂ ਲੇਬਰ ਨਾਲੋਂ ਵੀ ਘੱਟ ਹੀ ਆ, ਡਾਊਨ 'ਚ ਹੀ ਰਹਿ ਰਹੇ ਅਸੀਂ ਤਾਂ। ਸਾਨੂੰ ਨਹੀਂ ਨਾ ਕੋਈ ਸੁਣਵਾਈ ਨਾ ਕੋਈ ਸੁਣਵਾਈ ਹੈ, ਨਾ ਕੋਈ ਇੱਕ ਸਾਨੂੰ ਰੱਖਿਆ ਇਹਨਾਂ ਨੇ ਉੱਤੇ ਹੋਇਆ ਹਾਈਵੇ ਦੇ ਨੇੜੇ, ਨਾ ਸਾਨੂੰ ਕੋਈ ਸਾਧਨ ਮਿਲਦਾ, ਨਾ ਕੋਈ ਵਾਸਤਾ। ਜੀ ਜੀ ਭੈਣੇ ਤੁਹਾਨੂੰ ਕੀ ਫੀਲ ਆਉਂਦਾ? ਲੱਗਦਾ ਹੈ ਕਿ ਸਰਕਾਰੀ ਨੌਕਰੀ ਤੇ ਹੀ ਆ? ਨਹੀਂ ਸਰ, ਬੜਾ ਦੁੱਖ ਹੁੰਦਾ ਕਿ ਘਰ ਤੋਂ ਦੂਰ ਆ। ਤਾਂ ਮੰਨ ਲਓ ਘਰ ਦੇ ਨੇੜੇ ਕੋਈ ਵੀ ਕੰਮ ਕਰਦੇ, ਚਲੋ ਆਪਾਂ ਘਰੇ ਜਾਂਦੇ ਆ, ਅੱਛਾ ਫੀਲ ਹੁੰਦਾ, ਪਰ ਇੱਥੇ ਆ ਕੇ ਇੰਨਾ ਅੱਛਾ ਫੀਲ ਨਹੀਂ ਹੁੰਦਾ। ਇੱਕ ਤਾਂ ਇਹ ਹੁੰਦਾ ਨਾ ਕਹਿਣ ਦੀ ਗੱਲ ਕਿ ਚੰਗੇ ਪੈਸੇ ਮਿਲ ਰਹੇ, ਕੋਈ ਨਾ ਬੰਦਾ ਦੂਰ ਵੀ ਰਹਿ ਲੈਂਦਾ, ਨਾ ਪੈਸੇ ਚੰਗੇ ਤੁਸੀਂ ਦੱਸ ਰਹੇ ਹੋ ਮਿਲ ਰਹੇ ਨੇ ਤੇ ਬੈਠੇ ਵੀ ਪਰਿਵਾਰ ਤੋਂ। ਹਾਂਜੀ ਹਾਂਜੀ ਸਰ, ਸਾਡਾ ਸਰ ਮਤਲਬ ਇੱਕ ਜਾਣਾ 3500 ਤਾਂ ਰੈਂਟ ਦੇ ਰਹੇ ਆ, ਬਾਕੀ ਸਾਡਾ ਰਾਸ਼ਨ ਪਾਣੀ ਦਾ ਖਰਚਾ, ਮਤਲਬ ਖਾਣ ਪੀਣ ਦਾ ਕਿਰਾਇਆ ਲਾ ਕੇ ਜਾਂਦੇ ਆ, ਜਿਵੇਂ ਬੱਸ ਤੇ ਜਾਂਦੇ ਆ, ਡੇਲੀ ਆਉਂਦੇ ਜਾਂਦੇ, ਫਿਰ ਵੀ ਸਾਡਾ ਕਿਰਾਇਆ ਲੱਗਦਾ, ਤਾਂ ਕੀ ਆਣਾ ਤੁਹਾਡੇ ਪੱਲੇ? ਕੁਝ ਵੀ ਨਹੀਂ ਕਹਿ ਦਿੰਦੇ ਸਾਨੂੰ, ਕਹਿ ਦਿੰਦੇ ਨੇ ਵੀ ਛੱਡ ਦੋ ਨੌਕਰੀ, ਚਲ ਛੱਡ ਵੀ ਦੇਵਾਂਗੇ, ਪਹਿਲਾਂ ਵੀ ਤਾਂ ਸਰਦਾ ਹੀ ਸੀ, ਹੁਣ ਵੀ ਸਰੀ ਜਾਊਗਾ, ਪਰ ਇਹ ਕਿੱਥੇ ਲਿਖਿਆ ਹੋਇਆਗਾ ਵੀ ਪੇਪਰ ਦਿਓ, ਨੌਕਰੀ ਲਓ ਤੇ ਫਿਰ ਬਾਅਦ ਚ ਛੱਡ ਦੋ। ਇਹ ਕਿਤੇ ਵੀ ਆਪ ਕਹੋ ਤੁਸੀਂ ਵੀ। ਹਾਂਜੀ, ਇਹ ਕਿੱਥੇ ਲਿਖਿਆ ਹੋਇਆ ਹੈ? ਦੁੱਖ ਸਾਨੂੰ ਇਸ ਗੱਲ ਦਾ। ਫਿਰ ਇਹਨਾਂ ਨੂੰ ਪ੍ਰੋਬਲਮ ਕੀ ਹੈ? ਜਦੋਂ ਅਸੀਂ ਐਡੀ ਦੂਰੋਂ ਆ ਕੇ ਕੰਮ ਕਰ ਰਹੇ ਹਾਂ, ਜੇ ਸਾਨੂੰ ਨੇੜੇ ਕਰ ਦੇਣਗੇ ਤਾਂ ਅਸੀਂ ਉਸ ਤੋਂ ਵੀ ਵਧੀਆ ਕੰਮ ਕਰਾਂਗੇ। ਇਹਨਾਂ ਨੂੰ ਪ੍ਰੋਬਲਮ ਕਿੱਥੇ ਆ ਫਿਰ? ਜਦੋਂ ਵੀ ਸੁਧਾਰ ਹੋਊਗਾ। ਹਾਂਜੀ ਹਾਂਜੀ, ਹੈਲਥ ਇਜ਼ ਵੈਲਥ ਇਹਨਾਂ ਨੇ ਰੱਖਿਆ ਸਿਸਟਮ, ਉਹ ਲੋਕਾਂ ਲਈ ਆ, ਪਰ ਜਿਹੜੇ ਇਹਦੇ ਵਿੱਚ ਕੰਮ ਕਰ ਰਹੇ ਉਹਨਾਂ ਦੀ ਹੈਲਥ ਇਜ਼ ਵੈਲਥ ਕਿੱਥੇ ਆ? ਤੁਸੀਂ ਮੈਨੂੰ ਮੈਟਰਨਿਟੀ ਹੈਲਥ ਵੈਲਥ ਕਿੱਥੇ ਆ? ਅਸੀਂ ਤਾਂ ਸਗੋਂ ਤੇ ਜਾ ਰਹੇ ਹਾਂ, ਉਸ ਡਿਪਰੈਸ਼ਨ 'ਚ ਜਾ ਰਹੇ ਹਾਂ 4-4 ਕਿਲੋਮੀਟਰ ਦੂਰ ਤੋਂ। ਜਦੋਂ ਅਸੀਂ 2:30 ਵਜੇ ਘਰੋਂ ਤੁਰਦੇ ਹਾਂ, ਅਸੀਂ ਰੋਟੀ ਖਾ ਕੇ ਤੁਰਦੇ ਹਾਂ, ਫਿਰ ਸਾਡਾ ਇੱਥੇ ਵੀ ਰੋਟੀ ਖਾਣ ਦਾ ਕੋਈ ਨਹੀਂ, ਪੇਸ਼ੈਂਟ ਬੈਠੇ ਹੁੰਦੇ ਅੱਗੇ, ਅਸੀਂ ਇੱਥੇ ਆ ਕੇ ਪੇਸ਼ੈਂਟ ਵੀ ਦੇਖਣੇ ਹੁੰਦੇ ਆ, ਫਿਰ ਅਸੀਂ ਤਾਂ ਸ਼ਾਮ ਦੀ ਰੋਟੀ ਖਾਂਦੇ 2:30 ਵਜੇ ਉੱਠ ਕੇ, ਫਿਰ ਅਸੀਂ ਸ਼ਾਮ ਨੂੰ ਰੋਟੀ ਖਾਂਦੇ ਹਾਂ। ਸੋ ਇਹ ਸਾਰੇ ਦੁੱਖ ਦਰਦ ਨੇ। ਸੋ ਜਣੇਪਾ ਛੁੱਟੀ ਤੋਂ ਲੈ ਕੇ ਇਹਨਾਂ ਨੂੰ ਜਦੋਂ ਟਰਾਂਸਫਰ ਕਰਨ ਦੀ ਗੱਲ ਤੱਕ ਇਹ ਕਰਦੇ ਨੇ ਤਾਂ ਇਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਨੌਕਰੀ ਛੱਡ ਸਕਦੇ ਹੋ, ਇਹ ਵਾਲਾ ਕੰਮ ਨਹੀਂ ਹੋਣਾ। ਨੀਤੀ 'ਚ ਖੋਟ ਹੈ ਜਾਂ ਨੀਅਤ 'ਚ ਖੋਟ ਹੈ, ਇਹ ਪਤਾ ਨਹੀਂ ਕਦੋਂ ਪਤਾ ਲੱਗੂਗਾ। ਇਹ ਸਾਰੇ ਚੋਂ ਨਿਕਲ ਕੇ ਕੀ ਭਗਵੰਤ ਮਾਨ ਸਾਹਿਬ ਇਸ ਸਾਰੀ ਚੀਜ਼ ਤੋਂ ਜਾਣੂ ਨੇ ਜਾਂ ਉਹਨਾਂ ਦੇ ਤਹਿ ਤੇ ਹੋਇਆ ਗਿਆ ਹੈ, ਕਰਵਾਇਆ ਗਿਆ ਹੈ? ਇੱਥੇ ਸਾਰੇ ਲੋਕ ਬਿਲਕ ਰਹੇ ਨੇ, ਮਿੰਨਤਾਂ ਕਰ ਰਹੇ ਨੇ ਕਿ ਇਹਨਾਂ ਨੂੰ ਟਰਾਂਸਫਰ ਕੀਤਾ ਜਾਵੇ, ਪਰ ਨਹੀਂ ਹੋ ਰਿਹਾ। ਇੱਧਰ ਬਾਈ ਹੁਣੀ ਮੌਜੂਦ ਨੇ, ਇਹ ਵੀ ਜਥੇਬੰਦੀ ਤੋਂ ਆਉਂਦੇ ਨੇ, ਜਿਹੜੇ ਨੌਨ ਟੀਚਿੰਗ ਸਟਾਫ ਹੈ, ਇਹਨਾਂ ਨਾਲ ਗੱਲ ਕਰ ਲੈਂਦੇ। ਬਾਈ ਅੱਜ ਇਹ ਆਏ ਹੋਏ ਨੇ, ਆਪਣਾ ਦਰਦ ਸੁਣਾ ਰਹੇ ਨੇ, ਇਹ ਸਾਰੇ ਨੂੰ ਦੇਖ ਕੇ ਕੀ ਲੱਗਦਾ ਫਿਰ ਇੰਪਲੋਇਮੈਂਟ ਜਿਹੜੀ ਹੈ ਉਸ ਦੇ ਲਈ, ਇੰਪਲੋਇਜ਼ ਦੇ ਲਈ ਕੀ ਕੀਤਾ ਸਰਕਾਰ? ਸਰ ਦੇਖੋ ਜੀ, ਇਹ ਇੱਕ ਜਿਹੜਾ ਫੰਡਾਮੈਂਟਲ ਰਾਈਟ ਆ ਔਰਤ ਦਾ ਮਾਂ ਬਣਨਾ, ਉਹ ਵੀ ਖੋ ਰਹੀ ਹੈ, ਜਦ ਕਿ ਇੱਕ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ, ਹਰ ਇੱਕ ਨੂੰ ਮਾਂ ਬਣਨ ਦਾ ਅਧਿਕਾਰ ਹੈ, ਬਟ ਉਹਨਾਂ ਦੀ ਵੀ ਛੁੱਟੀ ਨਹੀਂ ਦਿੱਤੀ ਜਾ ਰਹੀ। ਸਿਰਫ ਇਹ ਕਿਹਾ ਜਾ ਰਿਹਾ ਕਿ ਅਗਰ ਤੁਸੀਂ ਛੁੱਟੀ ਲੈਣੀ ਤੁਸੀਂ ਨੌਕਰੀ ਛੱਡ ਦਿਓ। ਇਹ ਕਿੱਥੋਂ ਦਾ ਇਨਸਾਫ ਆ? ਇਹ ਸੀਐਮ ਸਾਹਿਬ ਹੀ ਦੱਸ ਸਕਦੇ ਨੇ ਇਸ ਬਾਬਤ ਜ਼ਿਆਦਾ। ਹੁਣ ਦੇਖੋ, ਅਸੀਂ ਵੀ ਬਹੁਤ ਧਰਨਾ ਪ੍ਰਦਰਸ਼ਨ ਕੀਤੇ ਨੇ, ਸਰਕਾਰ ਨੂੰ ਮਿਲੇ ਆ, ਮਿਲਣੀਆਂ ਵੀ ਕੀਤੀਆਂ। ਇਹੀ ਭਗਵੰਤ ਮਾਨ ਜੀ ਸੱਤਾ ਤੋਂ ਪਹਿਲਾਂ ਕਹਿੰਦੇ ਸੀ ਕਿ ਮੇਰਾ ਜਿਹੜਾ ਹਰਾ ਪੈਨ ਹੈ ਉਹ ਮੁਲਾਜ਼ਮਾਂ ਪੱਖੀ ਚੱਲੂਗਾ, ਬਟ ਉਹ ਲੱਗਦਾ ਉਹ ਸਾਰੇ ਪੈਨ ਦੀ ਸਿਆਹੀ ਮੁੱਕ ਗਈ। ਹੁਣ ਇਹ ਸਾਨੂੰ ਮਿਲਣ ਤੋਂ ਭੱਜ ਰਹੇ ਨੇ, ਸਾਨੂੰ ਘਰਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਨੇ। ਧਰਨਿਆਂ ਤੋਂ ਬਣੀ ਪਾਰਟੀ ਧਰਨਿਆਂ ਤੋਂ ਡਰਦੀ ਹੈ, ਘਰ ਘਰ ਮੰਗਣ ਵੋਟਾਂ, ਹੱਕ ਮੰਗਣ ਵਾਲਿਆਂ ਨੂੰ ਘਰਾਂ 'ਚ ਡੱਕਦੀ ਹੈ, ਝੂਠੇ ਕੀਤੇ ਵਾਅਦੇ ਤਾਂ ਹੀ ਉਹ ਗੱਲ ਕਰਨੋਂ ਭੱਜਦੀ ਹੈ। ਇਹ ਉਹਨਾਂ ਦਾ ਹਿਸਾਬ ਆ, ਹੋਰ ਕੁਛ ਨਹੀਂ। ਇੱਕ ਪਾਸੇ ਕਹਿ ਰਹੇ ਆ ਕਿ ਸਾਡੇ ਕੇਜਰੀਵਾਲ ਸਾਹਿਬ ਉੱਥੇ ਬੰਦ ਹੈ, ਉੱਥੇ ਜੇ ਕੇਜਰੀਵਾਲ ਸਾਹਿਬ ਬੰਦ ਹੈ ਤਾਂ ਤੁਸੀਂ ਮੁਲਾਜ਼ਮਾਂ ਨੂੰ ਪੰਜਾਬ ਦੇ ਵਿੱਚ ਬੰਦ ਕਰ ਰਹੇ, ਕਿੱਥੋਂ ਦਾ ਇਨਸਾਫ ਆ ਮਾਨ ਸਾਹਿਬ? ਆਪਣੇ ਹੱਕ ਦੀ ਗੱਲ ਕਰਨੀ ਹੈ ਇਸ ਸਮੇਂ ਗਵਾਰਾ ਨਹੀਂ। ਬਿਲਕੁਲ ਜੀ, ਇਹ ਭਗਵੰਤ ਮਾਨ ਸਾਹਿਬ ਅੱਜ ਬੇਵਫਾ ਹੋ ਚੁੱਕੇ ਆ। ਆਪਣੇ ਕਹਿਣੀ ਤੇ ਕਰਨੀ 'ਚ ਇਹਨਾਂ ਦਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਦਫ਼ਤਰੀ ਮੁਲਾਜ਼ਮਾਂ ਦੀ ਇੱਕ ਡਿਪਾਰਟਮੈਂਟ ਲੈਵਲ ਦੀ ਮੰਗ ਸੀ, ਇੱਕ ਪੇ ਅਨੋਮਲੀ ਦੀ, ਜਿਹੜੀ ਕਿ ਇਹਨਾਂ ਦੀ ਅਫਸਰਸ਼ਾਹੀ ਟਿੱਚ ਨਹੀਂ ਮੰਨਦੀ, ਤੇ ਇਹਨਾਂ ਦੇ ਹੁਕਮਾਂ ਨੂੰ ਵੀ ਇਹਨਾਂ ਨੇ ਟਿੱਚ ਨਾ ਸਮਝਦੇ ਹੋਏ ਫਾਈਲ ਰਿਜੈਕਟ ਕਰਕੇ ਡਿਪਾਰਟਮੈਂਟ ਨੂੰ ਇਹ ਕਹਿ ਦਿੱਤਾ ਵਾ ਕਿ ਜਿਹੜੀ ਹੈ ਇਹ ਮਹਿਕਮਾ ਸਾਡੇ ਨਾਲ ਸਹਿਮਤ ਨਹੀਂ ਅਸੀਂ। ਤੇ ਜਦੋਂ ਹੱਕ ਮੰਗਣ ਦੀ ਗੱਲ ਹੁੰਦੀ ਹੈ, ਧਰਨਾ ਲਾਉਣ ਦੀ ਹਲੇ ਗੱਲ ਕੀਤੀ ਜਾਂਦੀ ਹੈ ਤੇ ਨਾਲ ਹੀ ਡੱਕ ਵੀ ਲਿਆ ਜਾਂਦਾ। ਬਹੁਤ ਬਹੁਤ ਧੰਨਵਾਦ ਭਾਈ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਲੱਭ ਕੇ ਲਿਆਉਂਗਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਜਦੋਂ ਇਹ ਖਿੜਦੇ ਹੋਏ ਚਿਹਰੇ ਜਿਹੜੇ ਸੀਗੇ ਜਿਨ੍ਹਾਂ ਨੇ ਜੌਬਾਂ ਜੁਆਇਨ ਕੀਤੀਆਂ ਸੀ, ਜਦੋਂ ਉਹਨਾਂ ਨੇ ਮਾਂ ਬਣਨ ਦਾ ਜਿਹੜਾ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਉਹ ਉਹਨਾਂ ਨੇ ਉਸ ਦੇ ਤਹਿਤ ਇਹਨਾਂ ਤੋਂ ਛੁੱਟੀ ਮੰਗੀ, ਤਾਂ ਉਹ ਅੱਗੇ ਕਹਿੰਦੇ ਨੇ ਕਿ ਤੁਹਾਡੇ ਦੇ ਇਸ ਸਾਰੇ ਕਾਗਜ਼ਾਂ ਦੇ ਵਿੱਚ ਇਹ ਤਾਂ ਪਾਲਿਸੀ ਹੀ ਨਹੀਂ ਹੈ। ਇਹ ਪਾਲਿਸੀ ਫਿਰ ਕੌਣ ਬਣਾਉਂਦਾ ਹੈ?
IAS ਅਧਿਕਾਰੀ ਐਡੇ ਐਡੇ ਬੈਠੇ ਨੇ, ਇੰਨੇ ਲੱਖਾਂ ਰੁਪਈਆ ਉਹਨਾਂ ਨੂੰ ਤਨਖਾਹ ਜਾਂਦੀ ਹੈ ਕਿ ਉਹ ਇਸ ਗਲਤੀ ਦਾ ਖਮਿਆਜਾ ਇਹਨਾਂ ਦੇ ਸਿਰ ਪਾਉਂਦੇ ਨੇ, ਜਾਂ ਫਿਰ ਉਹਨਾਂ ਨੂੰ ਇਸ ਦੇ ਲਈ ਕੁਝ ਕਰਨਾ ਨਹੀਂ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਜੇ ਪਾਲਿਸੀ 'ਚ ਕੋਈ ਗੜਬੜ ਹੋਈ ਹੈ, ਜਾਂ ਫਿਰ ਇਹ ਗੱਲ ਠੀਕ ਹੈ ਮੰਨ ਲਿਆ ਜਾਂਦਾ ਹੈ ਕਿ ਕੋਈ ਨਹੀਂ ਹੈ ਪਾਲਿਸੀ 'ਚ ਪ੍ਰਾਵਧਾਨ, ਪਰ ਉਹ ਕਿਹਨੇ ਰੱਖਣਾ ਹੈ। ਹਮੇਸ਼ਾ ਗਲਤੀ ਨੂੰ ਸੁਧਾਰਨ ਦੀ ਗੁੰਜਾਇਸ਼ ਰਹਿੰਦੀ ਹੈ, ਪਰ ਉਹ ਕਰਨ ਦੇ ਲਈ ਵੀ ਇੱਕ ਜਿਗਰਾ ਚਾਹੀਦਾ ਹੈ, ਗਲਤੀ ਮੰਨਣ ਦੇ ਲਈ ਵੀ ਜਿਗਰਾ ਚਾਹੀਦਾ ਹੈ। ਸੋ ਬੇਨਤੀ ਇਹਨਾਂ ਦੇ ਵੱਲੋਂ ਇਹੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਦੁੱਖ ਦਰਦ ਨੂੰ ਸੁਣਦਿਆਂ ਹੋਇਆਂ ਸਰਕਾਰ ਇਹਨਾਂ ਤੇ ਜ਼ਰੂਰ ਮਿਹਰ ਦੀ ਨਿਗਾਹ ਮਾਰੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ। ਧੰਨਵਾਦ।